ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सचो सच में बहुत शुक्रिया जी। डॉक्टर साहब अज 9 जुलाई 2018 26 सावन नानकशाही संमत 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਪਾਪ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ, ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਅੱਜ ਗੱਲਬਾਤ ਕਰਾਂਗੇ ਅੱਜ ਦੇ ਪਹਿਲੇ ਵਿਸ਼ੇ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? देखो हुण तां दिल्ली तो लैके वाशिंगटन DC तक वाया लंडन होए, वाया सिडनी होए, वाया ऑटवा होए जी, इक्को ही आवाज़ जिहड़ी है चार चफेरियों निकलदी है ते वो है सिखां दी आज़ादी, सिखां दी आज़ादी। आज़ादी क्यों चाहिदी है? आज़ादी नहीं देंगे, आज़ादी कोई मंगदा नहीं। ਤੁਸੀਂ ਜਦੋਂ ਸਾਰੇ ਪਰਸਪੈਕਟਿਵ ਦੇਖਦੇ ਹੋ ਜੀ ਤੇ ਇੱਕ ਸਵਾਲ ਜਿਹੜਾ ਉਹ ਕੋਈ ਵੀ ਸਧਾਰਨ ਬੰਦਾ ਜਿਹੜਾ ਇਹ ਸਾਰੇ ਸੀਨ ਨਾਲ ਨਾ ਵੀ ਜੁੜਿਆ ਹੋਏ ਉਹ ਇਹ ਪੁੱਛ ਸਕਦਾ ਹੈ ਕਿ ਵੀ ਜੇ ਸਿੱਖ ਆਜ਼ਾਦੀ ਮੰਗਦੇ ਹੀ ਨਹੀਂ ਤੇ ਤੁਹਾਨੂੰ ਇੰਨਾ ਫਿਕਰ ਕੀ ਪਿਆ ਹੋਇਆ ਹੈ ਕਿਤੇ ਵੀ ਕਿ ਇਕੱਠ 10-15 ਹਜ਼ਾਰ ਬੰਦੇ ਇਕੱਠੇ ਹੋਣ, ਤੁਸੀਂ ਉਹਦੇ ਨਾਂ ਥੱਲੇ ਅੰਨਾ ਹਜ਼ਾਰੇ ਦੇ ਲੱਖਾਂ ਇਕੱਠੇ ਕੀਤੇ, 24/7 ਤੁਹਾਡੇ ਕੈਮਰੇ ਰੋਲ ਕਰਦੇ ਸੀ, ਉਹਨੂੰ ਗਾਂਧੀ ਬਣਾ ਦਿੱਤਾ। ਹੁਣ ਦੁਬਾਰਾ ਜਦੋਂ ਉਹਨੇ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਦੂਜੀ ਵਾਰ ਉਹਨੂੰ ਕੋਈ ਦੇਖਣ ਵੀ ਨਹੀਂ ਸੀ ਆਇਆ ਕਿ ਵੀ ਕੀ ਹੈਗਾ। ਸੋ ਤੁਸੀਂ ਆਪਣੇ ਇਕੱਠ ਜਿੱਥੇ ਮਰਜ਼ੀ ਜਿਵੇਂ ਮਰਜ਼ੀ, ਮੋਦੀ ਇੱਥੇ ਆਇਆ ਟਾਈਮ ਸਕੁਅਰ ਦੇ ਵਿੱਚ, ਇਹਨਾਂ ਨੇ ਇੰਨਾ ਵੱਡਾ ਸਾਰੇ ਜਹਾਜ਼ ਭਰ ਕੇ ਗੁਜਰਾਤੀਆਂ ਦੇ ਲਿਆਂਦੇ ਦੱਸਣ ਲਈ ਕਿ ਜੀ ਨਮੋ ਨਮੋ ਨਰਿੰਦਰ ਮੋਦੀ, ਨਰਿੰਦਰ ਮੋਦੀ। ਉਹ ਬੜਾ ਵੱਡਾ, ਉਹਦੇ ਨਾਲ ਕੋਈ ਫਰਕ ਨਹੀਂ ਪਿਆ। ਤੁਸੀਂ ਆਪਣਾ ਸੌਦਾ ਚਾਰ ਚਫੇਰੇ ਵੇਚਿਆ ਕਿ ਜੀ ਜਿੱਥੇ ਮੋਦੀ ਜਾ ਰਿਹਾ ਉਹ ਤਾਂ ਸਾਰੇ ਜਿਹੜੇ ਨੇ ਉਹ ਦੁਨੀਆ ਜਿਹੜੀ ਆ ਉਲਟ ਰਹੀ ਆ ਉਹਦੇ ਦੀਦਾਰ ਕਰਨ ਸਾਰੀ ਦੁਨੀਆ। ਉਹਨੇ 365 ਦਿਨਾਂ ਜੋ 265 ਦਿਨ ਸਾਲ ਦੇ ਉਹ ਬਾਹਰ ਹੀ ਰਿਹਾ ਜਹਾਜ਼ਾਂ ਦੇ ਵਿੱਚ। ਇਹ ਵੱਖਰੀ ਗੱਲ ਹੈ ਕਿ ਵੀ ਮੁੜ ਕੇ ਬਾਹਰ ਤਾਂ ਕਿਸੇ ਨੇ ਕੀ ਹੱਥ ਪੱਲੇ ਪਾਉਣਾ ਸੀ। ਜਿਹੜੇ ਗੁਆਂਢੀ ਦੇਸ਼ ਨੇ, ਸ੍ਰੀਲੰਕਾ ਵੀ ਹੱਥੋਂ ਨਿਕਲ ਗਿਆ, ਮਾਲਦੀਵਸ ਵੀ ਨਿਕਲ ਗਿਆ, ਨੇਪਾਲ ਵੀ ਨਿਕਲ ਗਿਆ, ਤੇ ਜੋ ਹੁਣ ਬੰਗਾਲੀਆਂ ਨਾਲ ਕਰ ਰਹੇ ਨੇ ਬੰਗਲਾਦੇਸ਼ ਵੀ ਨਿਕਲਣ ਦੇ ਕੰਢੇ ਹੈ। ਪਾਕਿਸਤਾਨ ਨੂੰ ਤਾਂ ਪਹਿਲਾਂ ਹੀ ਦੁਸ਼ਮਣ ਬਣਾਇਆ ਹੋਇਆ ਸੀ। ਹੁਣ ਜ਼ਾਹਰ ਹੈ ਕਿ ਗੱਲ ਸਿਰਫ ਇਹ ਨਹੀਂ ਹੈ ਕਿ ਜਿਸ ਨੂੰ ਅਸੀਂ ਜੇ ਪੰਜਾਬੀ ਦਾ ਇੱਕ ਅਖਾਣ ਹੈ ਭਾਵੇਂ ਉਸ ਦੀਆਂ ਡਿਫਰੈਂਟ ਕੋਨੋਟੇਸ਼ਨਸ ਨੇ ਕਿ ਫਿਕਰ ਸਹੇ ਦਾ ਨਹੀਂ ਹੈ, ਫਿਕਰ ਪਹਿੇ ਦਾ। ਹੁਣ ਜੇ ਇੱਕ ਪਾਸਿਓਂ ਕੋਈ ਸਿਆਹ ਨਿਕਲ ਜਾਂਦਾ ਹੈ ਕਿਸੇ ਰਸਤਿਓਂ ਤੇ ਗੱਲ ਇਹ ਨਹੀਂ ਹੁੰਦੀ ਵੀ ਉੱਥੋਂ ਨਿਕਲਿਆ ਉਹਨਾਂ ਨੂੰ ਹੈ ਕਿ ਬਾਕੀਆਂ ਨੂੰ ਵੀ ਰਾਹ ਮਿਲ ਗਿਆ ਤਾਂ ਉਹਨਾਂ ਦਾ ਤਾਂ ਰਸਤਾ ਬਣ ਗਿਆ। ਹੁਣ ਅਸੀਂ ਇਹੀ ਰੁਝਾਨ ਦੇਖ ਰਹੇ ਹਾਂ ਵੀ ਇੱਕ ਪਾਸੇ ਜਿੱਥੇ ਭਾਰਤ ਦੀ ਹਕੂਮਤ, ਉਹਨਾਂ ਦਾ ਮੀਡੀਆ, ਉਹਨਾਂ ਦੇ ਬੱਚੇ ਜਮੂਰੇ ਜਿਹੜੇ ਹਰ ਪਾਰਟੀ 'ਚ ਬੈਠੇ ਨੇ, ਜਿਵੇਂ ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖੀਏ ਕਿਵੇਂ ਅੱਡ-ਅੱਡ ਸੁਰਾਂ ਅਦਰਵਾਈਜ਼ ਇੱਕ ਦੂਸਰੇ ਦੀ ਜਿਹੜੀ ਹੈ ਬਦਖੋਈ ਕਰਨ ਵਾਲੇ ਇਸ ਮੁੱਦੇ ਤੇ ਯੱਕ ਜ਼ਬਾਨ ਨੇ। ਫਿਰ ਅਸੀਂ ਦੇਖਦੇ ਹਾਂ ਕਿ ਮੀਡੀਆ ਇਸ ਸਾਰੇ ਨੂੰ ਪਹਿਲਾਂ ਬਾਹਰਲਿਆਂ ਨੂੰ ਸਿੱਖਾਂ ਨਾਲ ਜੋੜਦਾ ਹੈ, ਫਿਰ ਸਿੱਖਾਂ ਨੂੰ ਦਹਿਸ਼ਤਗਰਦੀ ਨਾਲ ਜੋੜਦਾ ਹੈ, ਦਹਿਸ਼ਤਗਰਦੀ ਤੇ ਖਾਲਿਸਤਾਨ ਨੂੰ ਬਰਾਬਰ ਕਰ ਦਿੰਦਾ ਹੈ। ਫਿਰ ਇੰਗਲੈਂਡ, ਕੈਨੇਡਾ, ਪਹਿਲਾਂ ਕੈਨੇਡਾ ਦੇ ਜਸਟਿਨ ਟਰੂਡੋ ਨੂੰ ਪੂਰਾ ਨੈਗੇਟ ਕੀਤਾ, ਕੈਨੇਡਾ ਸਰਕਾਰ ਨੂੰ, ਵਜ਼ੀਰਾਂ ਨੂੰ। ਹੁਣ ਜਿਹੜੀ ਕੰਟਰੀ ਆਫ ਸ਼ਾਪਕੀਪਰਸ ਇੰਗਲੈਂਡ, ਜਿਹੜੀ ਕੱਲ ਤੱਕ ਇਹਨਾਂ ਦੇ ਕਹਿਣ ਦੇ ਉੱਤੇ ਜੇ ਰਾਜੀਵ ਗਾਂਧੀ ਨੇ ਆ ਕੇ ਕਿਹਾ ਮਾਰਗਰੇਟ ਥੈਚਰ ਦੇ ਨਾਲ ਸਮਝੌਤਾ ਹੋਇਆ ਜੇ ਅਸੀਂ ਤੁਹਾਡੇ 3rd ਕਲਾਸ ਜਗੁਆਰ ਜਹਾਜ਼ ਲਵਾਂਗੇ, ਜਿਹਨੂੰ ਆਲਰੇਡੀ ਸਾਡੀ 에ਅਰ ਫੋਰਸ ਰਿਜੈਕਟ ਕਰ ਚੁੱਕੀ ਹੈ, ਕਿ ਤੁਸੀਂ ਇੱਥੇ ਖਾਲਿਸਤਾਨ ਦੀ ਗੱਲ ਬੰਦ ਕਰ ਦਿਓ। ਫਿਰ ਅਸੀਂ ਦੇਖਦੇ ਹਾਂ ਕਿ 1985 'ਚ ਰਾਜੀਵ ਗਾਂਧੀ ਦੀ ਆਮਦ ਦੇ ਉੱਤੇ ਹੋਣ ਵਾਲੇ ਪ੍ਰੋਟੈਸਟ ਦੇ ਜਿਹੜਾ ਉਹਦੀ ਆਗਿਆ ਦੇਣੀ ਹੈ ਕਿ ਨਹੀਂ ਦੇਣੀ, ਉੱਥੇ ਗਵਰਨਮੈਂਟ ਲੈਵਲ ਦੇ ਉੱਤੇ ਡਿਸਕਸ਼ਨਸ ਹੋ ਰਹੀਆਂ। ਸੋ ਕੁੱਲ ਮਿਲਾ ਕੇ ਜਦੋਂ ਤੱਕ ਬਾਹਰਲੀਆਂ ਤਾਕਤਾਂ ਇਹਨਾਂ ਦੀ ਜਿਹੜੀ ਵੀ
ਗਲਤ ਲਾਈਨ ਹੈ ਉਹਨੂੰ ਟੋ ਕਰਦੀਆਂ ਨੇ, ਉਦੋਂ ਤੱਕ ਤਾਂ ਉਹ ਇਹਨਾਂ ਦੀਆਂ ਮਿੱਤਰ ਨੇ। ਬਿਲਕੁਲ। ਤੇ ਜਦੋਂ ਉਹ ਕਾਨੂੰਨ ਦੇ ਤਹਿਤ, ਕਿਉਂਕਿ ਇਹਨਾਂ ਦੇ ਮਾਈਂਡ ਇਸ ਕਿਸਮ ਦੇ ਬਣੇ ਹੋਏ ਨੇ, ਇਹ ਰੂਲ ਆਫ ਦਾ ਲਾਅ ਸਮਝ ਹੀ ਨਹੀਂ ਸਕਦੇ, ਕਿਉਂਕਿ ਇਹ ਰੂਲ ਆਫ ਦਾ ਲਾਅ ਇਹਨਾਂ ਨੇ ਦਿੱਤਾ ਹੀ ਨਹੀਂ ਹੈ। ਜੇ ਦਿੱਤਾ ਹੁੰਦਾ ਤੇ ਇਹਨਾਂ 72-73 ਸਾਲਾਂ ਦੇ ਵਿੱਚ ਇਹ ਨਾ ਹੁੰਦਾ ਕਿ ਨਾਰਥ ਈਸਟ ਤੋਂ ਲੈ ਕੇ ਤੇ ਸ੍ਰੀਨਗਰ ਤੱਕ 4 ਚਫੇਰੇ ਜਿਹੜੀਆਂ ਨੇ ਉਹ ਬਗਾਵਤਾਂ ਹੁੰਦੀਆਂ, ਡਾਈਸੈਂਸ਼ਨਸ ਹੁੰਦੀਆਂ। 40 ਲੱਖ ਲੋਕ ਇਹ ਦੁਨੀਆ ਦੇ ਕਿਸ ਖਿੱਤੇ 'ਚ ਕਿੱਥੇ ਹੋਇਆ? ਹਿਜਰਤ ਤਾਂ ਹੋਈ ਹੈ 47 ਦੇ ਵਿੱਚ ਜਿਹੜੀ ਹੈ, ਇੰਨੇ ਲੋਕ ਇਧਰੋਂ ਉਧਰ ਗਏ, ਉਧਰੋਂ ਇੱਧਰ ਆਏ। ਹੁਣ ਵੀ ਉਹ ਰਵਾਂਡਾ ਦੇ ਵਿੱਚ ਹੋਏ ਕਬੀਲਿਆਂ ਦੇ ਝਗੜਿਆਂ ਦੇ ਵਿੱਚ, ਜਾਂ ਮਿਡਲ ਈਸਟ ਦੇ ਵਿੱਚ ਸੀਰੀਆ 'ਚ ਹੋਇਆ ਤਾਂ ਹਿਜਰਤ ਹੈ। ਪਰ ਇਹ ਕਿਤੇ ਨਹੀਂ ਸੁਣਿਆ ਕਿ 40 ਲੱਖ ਲੋਕ ਵਿਦਿਨ ਦਾ ਕੰਟਰੀ ਜਿਹੜੇ ਨੇ ਉਹਨਾਂ ਨੂੰ ਇਲੀਗਲ ਕਹਿ ਦਿੱਤਾ ਜਾਏ ਕਿ ਤੁਸੀਂ ਇਹਨੂੰ ਬਿਲੋਂਗ ਨਹੀਂ ਕਰਦੇ। ਜਿੱਥੋਂ ਉਹ ਆਏ ਨੇ ਇਹਨਾਂ ਦੇ ਕਹਿਣ ਮੁਤਾਬਕ, ਉਹ ਕਹਿਣ ਜੀ ਸਾਡਾ ਕੋਈ ਸਬੰਧ ਨਹੀਂ ਹੈ। ਔਰ ਇਹਨਾਂ ਨੂੰ ਇਹ ਪਤਾ ਨਹੀਂ ਹੈ ਵੀ ਇਹ ਅਜੇ ਤਾਂ ਬੀਜੇਪੀ ਤੇ ਇਹਨਾਂ ਸਾਰਿਆਂ ਨੂੰ ਲੱਗਦਾ ਹੈ ਕਿ ਜੀ ਇਹਦਾ ਬੜਾ ਫਾਇਦਾ, ਅਸੀਂ 40 ਲੱਖ ਡੀ-ਫਰੈਂਚਾਈਜ਼ ਕਰ ਦਿੱਤੇ ਨੇ ਔਰ ਅਸਾਮ 'ਚ ਅਗਲੀਆਂ ਚੋਣਾਂ ਜਿੱਤਣੀਆਂ ਸੌਖੀਆਂ ਹੋ ਜਾਣਗੀਆਂ। ਪਰ ਹੁਣ ਜਿਉਂ-ਜਿਉਂ ਇਹ ਸਾਹਮਣੇ ਆ ਰਿਹਾ ਵੀ ਇਹ ਇਕੱਲਾ ਯੂਪੀ ਬਿਹਾਰ ਵਾਲੇ ਵੀ ਇਹਦੇ ਨਾਲ ਪ੍ਰਭਾਵਿਤ ਹੋਏ, ਔਰ ਬੰਗਾਲ ਦੇ ਵਿੱਚ ਬੰਗਾਲੀ ਜਿਹੜੇ ਹਰ ਪਾਰਟੀ ਦੇ ਸੀ, ਭਾਵੇਂ ਉਹ ਮਮਤਾ ਬੈਨਰਜੀ ਦੇ ਵਿਰੋਧੀ CPI MC, ਉਹਨਾਂ ਨੂੰ ਨਜ਼ਰ ਆ ਰਿਹਾ ਵੀ ਇਹ ਤਾਂ ਐਂਟਾਈ ਬੰਗਾਲੀ ਹੈ ਲਾਈਨ। ਅਸਾਮੀਆਂ ਨੂੰ ਖੁਸ਼ ਕਰਨ ਲਈ, ਉਹਨਾਂ ਦੀ ਪਾਵਰ ਲੈਣ ਲਈ, ਉੱਥੇ ਪਾਵਰ ਲਈ ਹੋਈ ਹੈ ਉਹਨੂੰ ਰਿਟੇਨ ਕਰਨ ਲਈ, ਕਿਉਂਕਿ ਪਹਿਲਾਂ ਇਹਨਾਂ ਨੇ ਉਹੀ ਬੰਗਲਾਦੇਸ਼ੀ ਹਿੰਦੂਆਂ ਨੂੰ ਜਿਹੜੇ ਉੱਥੇ ਅਸਾਮ 'ਚ ਨੇ ਇਹ ਲਾਰਾ ਲਾਇਆ ਕਿ ਜੀ ਸਾਨੂੰ ਬਣਨ ਦਿਓ, ਸਾਡੀ ਸਰਕਾਰ ਬਣਾ ਦਿਓ, ਅਸੀਂ ਜਿਹੜਾ ਸਿਟੀਜ਼ਨਸ਼ਿਪ ਐਕਟ ਦੇ ਵਿੱਚ ਅਮੈਂਡਮੈਂਟ ਕਰਕੇ, ਸੋਧ ਕਰਕੇ ਤੁਹਾਨੂੰ ਅਸੀਂ ਸ਼ਹਿਰੀ ਬਣਾ ਦੇਵਾਂਗੇ। ਹੁਣ ਉਹ ਜਿਹੜੇ 40 ਲੱਖ ਨੇ ਉਹਨਾਂ 'ਚ ਵੱਡੀ ਗਿਣਤੀ ਉਹਨਾਂ ਦੀ ਵੀ ਹੈ। ਸੋ ਕੁੱਲ ਮਿਲਾ ਕੇ ਜਿੱਥੇ ਇਹ ਸਾਰਾ ਅੰਦਰੂਨੀ ਚੱਲ ਰਿਹਾ ਹੈ ਕਿ ਜਿੱਥੇ, ਔਰ ਸੁਪਰੀਮ ਕੋਰਟ ਦੀ ਸੁਪਰਵਿਜ਼ਨ ਥੱਲੇ ਬਿਲਕੁਲ ਇਹ ਜਿਹੜਾ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਦਾ ਕੰਮ ਕੀਤਾ। ਫਿਰ ਅਸੀਂ ਦੇਖ ਰਹੇ ਹਾਂ ਕਿ 8 ਸਟੇਟਾਂ ਭਾਰਤ ਦੀਆਂ ਜਿੱਥੇ ਕਿ ਫੌਜ ਦਾ ਇਸਤੇਮਾਲ ਕਰਕੇ, ਹੈਲੀਕਾਪਟਰਸ ਦਾ ਇਸਤੇਮਾਲ ਕਰਕੇ, ਮਾਈਨਸ ਇਸਤੇਮਾਲ ਕਰਕੇ ਜਿਹੜਾ ਲੋਕਾਂ ਨੂੰ ਬੇਜ਼ਮੀਨੇ ਕੀਤਾ ਗਿਆ, ਉਹਨਾਂ ਆਦੀਵਾਸੀਆਂ ਨੂੰ ਜਿਹੜੇ ਉੱਥੋਂ ਦੇ ਰਹਿਣ ਵਾਲੇ, ਉਹਨਾਂ ਦੇ ਮੂਲ ਨਿਵਾਸੀ ਨੇ। ਔਰ ਜਦੋਂ ਉਹਨਾਂ ਕੋਲ ਕੋਈ ਰਸਤਾ ਨਹੀਂ ਬਚਿਆ, ਬਗਾਵਤ ਦੇ ਰਸਤੇ ਤੇ ਤੁਰੇ, ਜਿਹਨੂੰ ਅਰੁਣਧਾਤੀ ਰਾਏ ਕਹਿੰਦੇ ਆ ਕਿ ਦੇ ਆਰ ਗਾਂਧੀਅਨਸ ਵਿਦ ਦਾ ਗਨਸ, ਕਿਉਂਕਿ ਉਹਨਾਂ ਦੇ ਕੋਲ ਹੈ ਹੀ ਨਹੀਂ ਖਾਣ ਨੂੰ ਤੇ ਉਹਨਾਂ ਨੇ ਵਰਤ ਕੀ ਰੱਖਣੇ ਨੇ। ਸੋ ਉਹਨਾਂ ਨੂੰ ਜਿਹੜੇ 8 ਸੂਬਿਆਂ ਦੇ ਵਿੱਚ ਇਹ ਪੂਰੇ ਜ਼ੋਰ ਨਾਲ ਇਹ ਚੱਲ ਰਿਹਾ। ਨਾਰਥ ਈਸਟ ਜਿਹੜਾ ਇਹਨਾਂ ਨੇ ਸਾਰਾ ਫੌਜ ਦੇ ਨਾਲ ਕਾਬੂ ਕੀਤਾ ਹੋਇਆ। ਕਸ਼ਮੀਰ ਦੇ ਵਿੱਚ 7 ਲੱਖ ਫੌਜ ਰੱਖੀ ਹੋਈ ਹੈ। ਹੁਣ ਜਿਸ ਮੁਲਕ ਦੇ ਵਿੱਚ ਅੰਦਰ ਹੀ ਜਿਹੜੀ ਹੈ ਉਹ ਲਾਲੈਸਨੈਸ ਜਿਹੜੀ ਹੈ ਉਹੀ ਐਕਚੁਅਲੀ ਲਾ ਹੋਏ, ਜਿਸ ਸਟੇਟ ਦਾ ਲਾਲੈਸਨੈਸ ਹੀ ਲਾ ਹੈ, ਉਹ ਇੰਗਲੈਂਡ ਨੂੰ ਇਹ ਦੱਸਣ ਦਾ ਯਤਨ ਕਰ ਰਿਹਾ, ਅੱਖਾਂ ਜਿਹੜੇ ਨੇ ਉਹ ਲਾਲ ਕਰ ਰਹੇ ਨੇ ਕਿ ਜੀ ਤੁਸੀਂ ਇਹ ਗੈਦਰਿੰਗ ਨਾ ਹੋਣ ਦਿਓ। ਔਰ ਹੁਣ ਗੱਲ ਇੱਥੇ ਨਹੀਂ ਹੈ, ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਗੱਲ ਸਹੇ ਦੀ ਨਹੀਂ ਪਹੇ ਦੀ, ਜਿਹੜਾ ਇਹਨਾਂ ਨੂੰ ਫਿਕਰ ਪਿਆ ਹੈ, ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਵੀ ਇਹ ਜਿਹੜੀ ਲੰਡਨ ਡੈਕਲੇਰੇਸ਼ਨ ਹੈ, ਜਿਸ ਤੋਂ ਬਾਅਦ ਇਹ ਗੱਲ ਹੋਰ ਅੱਗੇ ਜਾਏਗੀ, ਇਹ ਤਾਂ ਦੂਸਰੀਆਂ ਥਾਵਾਂ ਤੇ ਵੀ ਹੋਏਗੀ। ਅਮਰੀਕਾ 'ਚ ਵੀ ਇਸ ਦਾ ਫਰਦਰ ਫਾਲੋ ਅਪ ਹੋਏਗਾ, ਕੈਨੇਡਾ 'ਚ ਵੀ ਹੋਏਗਾ, ਆਸਟ੍ਰੇਲੀਆ 'ਚ ਵੀ ਹੋਏਗਾ। ਔਰ ਇਹ ਤਾਂ ਇੱਕ ਗਲੋਬਲ ਅਵੇਅਰਨੈਸ ਕੈਂਪੇਨ ਹੈ। ਹਾਲਾਂ ਕਈਆਂ ਨੇ ਇਸ ਨੂੰ ਜਿਹੜਾ ਬਿਲਕੁਲ ਛੁਟਿਆਉਣ ਦੇ ਲਈ ਇਹ ਵੀ ਕਿਹਾ ਜੀ ਇਹ ਤਾਂ ਜਿਹੜੇ ਦੂਸਰਿਆਂ ਨੇ ਇਹ ਰੈਫਰੈਂਡਮ ਕਾਹਦਾ ਹੈ, ਇਹ ਤਾਂ ਜੀ ਓਪੀਨੀਅਨ ਪੋਲ ਹੈ। ਚਲੋ ਲੈਟ ਇਟ ਬੀ ਸੋ, ਜੇ ਓਪੀਨੀਅਨ ਪੋਲ ਵੀ ਨਾ ਹੀ ਰੱਖਣਾ ਹੈ, ਜੇ ਓਪੀਨੀਅਨ ਪੋਲ ਹੀ ਹੈ, ਚਲੋ ਮੰਨ ਲਿਆ ਓਪੀਨੀਅਨ ਪੋਲ ਹੈ, ਤੇ ਓਪੀਨੀਅਨ ਪੋਲ ਨਾਲ ਤੁਹਾਨੂੰ ਇੰਨੀ ਤਕਲੀਫ ਕਿਉਂ ਹੈ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਭਾਈ ਅਸੀਂ ਸਿੱਖਾਂ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ ਭਾਰਤੀ ਯੋਕ ਥੱਲੇ, ਜਿਵੇਂ ਉਹ ਬੋਲਦਾਂ ਦੇ ਗਲ 'ਚ ਪੰਜਾਲੀ ਪਾਈ ਹੁੰਦੀ ਹੈ, ਉਹ ਉਸੇ ਤਰ੍ਹਾਂ ਇਹ ਗੁਲਾਮੀ ਦੀ ਪੰਜਾਲੀ ਦੇ ਵਿੱਚ ਅਸੀਂ ਇਹਨਾਂ ਨੂੰ ਜਕੜਿਆ ਹੋਇਆ। ਔਰ ਇੱਕ ਵਾਰ ਇਹ ਆਜ਼ਾਦੀ ਲਈ ਸੋਚਣ ਲੱਗ ਪਏ, ਵੈਸੇ ਤਾਂ 34 ਸਾਲ ਤੋਂ ਹੀ ਜਿਹੜਾ ਸਾਡਾ ਸੰਘਰਸ਼ ਹੈ, ਹਥਿਆਰਬੰਦ ਸੰਘਰਸ਼, 10 ਸਾਲ ਇਹਨਾਂ ਨੇ ਸਾਡੇ ਸਿਰ ਤੇ ਥੋਪਿਆ, ਬਹਾਦਰੀ ਦੀਆਂ ਦਾਸਤਾਨਾਂ ਨੇ। ਔਰ ਉਸ ਡੁੱਲੇ ਖੂਨ ਦੀ ਗੱਲ ਲਗਾਤਾਰਤਾ ਨਾਲ ਅੱਗੇ ਜਾ ਰਹੀ ਹੈ। ਅੱਗੇ ਤਾਂ ਉਸ ਨੂੰ ਇਹ ਕਦੇ ਇਹ ਅੰਮ੍ਰਿਤਧਾਰੀ, ਫੰਡਾਮੈਂਟਲਿਸਟ, ਟਕਸਾਲੀ, ਅਖੰਡ ਕੀਰਤਨੀ, ਇਸ ਕਿਸਮ ਦੇ ਲਕਬਾਂ ਦੇ ਨਾਲ ਫੰਡਾਮੈਂਟਲਿਸਟ ਜੋੜਦੇ ਸੀ। ਹੁਣ ਜਦੋਂ ਇਹਨਾਂ ਨੂੰ ਸਾਹਮਣੇ ਨਜ਼ਰ ਆਉਂਦਾ ਹੈ ਕਿ ਬਹੁਤ ਸਾਰੇ ਜਿਹੜੇ ਮੰਗ ਕਰਨ ਵਾਲੇ ਨੇ ਉਹਨਾਂ ਦੇ ਵਿੱਚ ਉਹ ਵੀ ਨੇ ਜਿਹੜਾ ਦਾ ਤਸਰੂਪ ਵੀ ਨਹੀਂ ਹੈ, ਤੇ ਇਹਨਾਂ ਨੂੰ ਇਹ ਹੋਰ ਵੀ ਖਤਰਾ ਭਾਸਦਾ ਹੈ ਕਿ ਵੀ ਇਹ ਗੱਲ
ਸਿਰਫ ਹੁਣ ਇੱਕ ਫੰਡਾਮੈਂਟਲਿਜ਼ਮ ਜਾਂ ਸਿੱਖੀ ਦੇ 5 ਆਰਟੀਕਲਸ ਆਫ ਫੇਥ ਨੂੰ ਤੁਸੀਂ ਫੰਡਾਮੈਂਟਲਿਸਟ ਬਣਾਓ, ਫਿਰ ਫੰਡਾਮੈਂਟਲਿਜ਼ਮ ਨੂੰ ਟੈਰਰਿਜ਼ਮ ਨਾਲ ਜੋੜੋ ਔਰ ਉਸ ਨੂੰ ਪੂਰੀ ਬਦਨਾਮੀ ਦੀ ਸਿਖਰ ਤੱਕ ਲਿਜਾਓ, ਵੀ ਉਹ ਵੀ ਸੌਦਾ ਨਹੀਂ ਵਿਕਦਾ ਹੈ। ਔਰ ਉਹਨਾਂ ਨੇ ਆਲਰੇਡੀ ਜਿਹੜੀ ਸਟ੍ਰੈਟਜੀ ਭਵਿੱਖ ਦੇ ਵਿੱਚ ਡਾਇਸਪੋਰਾ ਸਿੱਖਾਂ ਨੂੰ ਦਬਾਉਣ ਦੇ ਲਈ, ਬਦਨਾਮ ਕਰਨ ਦੇ ਲਈ ਜਾਂ ਬਾਹਰਲੀਆਂ ਸਰਕਾਰਾਂ ਦੇ ਉੱਤੇ ਦਬਾਅ ਬਣਾਉਣ ਦੇ ਲਈ ਕੀਤੀ ਹੈ, ਉਸ ਦਾ ਇੱਕ ਨਮੂਨਾ ਜਿਵੇਂ ਇਹਨਾਂ ਦਾ ਭਾਰਤ ਦੀ ਫੋਰਨ ਮਿਨਿਸਟਰੀ ਦਾ ਜਿਹੜਾ ਸਪੋਕਸਪਰਸਨ ਹੈ ਉਹ ਰਵੀਸ਼ ਕੁਮਾਰ ਹੈ। ਔਰ ਰਵੀਸ਼ ਕੁਮਾਰ ਪ੍ਰੈਸ ਬਰੀਫਿੰਗ ਦੇ ਰਿਹਾ ਔਰ ਇਹਦੀ ਹੈਡਲਾਈਨ ਹੈ India alerts missions against separatist events planned, anti-terror front to protest outside UK High Commission on Friday। ਹੁਣ ਇਹਨਾਂ ਦੇ ਜਿਹੜੇ ਨੇ ਬ੍ਰੈਡ ਬਟਰ ਜਿਨ੍ਹਾਂ ਦਾ ਇਹਨਾਂ ਤੋਂ ਆਉਂਦਾ, ਇਹਨਾਂ ਦੇ ਪੇਰੋਲ ਏਜੰਟ, ਉਹਨਾਂ ਨੂੰ ਵੀ ਐਕਟਿਵ ਕਰ ਦਿੱਤਾ। ਇੱਕੋ ਬਿੱਟਾ ਨਾਂ ਦਾ ਫਰੋਡੀਆ ਜੇਬ ਕਤਰਾ ਅਜੇ ਵੀ ਅੰਮ੍ਰਿਤਸਰ ਦੇ ਉਹ ਥਾਣਿਆਂ ਜਾਂ ਜਿਹੜਾ ਬਾਹਰ ਦਰਬਾਰ ਸਾਹਿਬ ਦੇ ਹੁੰਦਾ ਸੀ ਉਹਦੀ ਫੋਟੋ ਲੱਗੀ ਹੋਈ ਹੈ ਜੇਬ ਕਤਰਿਆਂ 'ਚ, ਮਨਜਿੰਦਰ ਬਿੱਟਾ ਜਿਹੜਾ ਐਂਟੀ ਟੈਰਰਿਜ਼ਮ ਫਰੰਟ ਬੜਾ ਕੁੰਡੀਆਂ ਮੁੱਛਾਂ ਕਰਕੇ ਬਿਠਾਇਆ ਹੁੰਦਾ ਉਹਨੂੰ। ਔਰ ਉਹ ਪਹਿਲਾਂ ਫੇਕ ਕਰਾਇਆ ਜੀ ਮੇਰੇ ਤੇ ਅਟੈਕ ਹੋ ਗਿਆ ਔਰ ਮੈਂ ਜ਼ਖਮੀ ਹਾਂ, ਕੋਈ ਜ਼ਖਮੀ ਨਹੀਂ। ਲੇਕਿਨ ਹੁਣ ਇਦਾਂ ਦੇ ਮੌਕਿਆਂ ਤੇ ਉਹਨਾਂ ਨੇ ਹੁਣ ਸਾਰੇ ਜਿਹੜੇ ਆਪਣੇ ਬੱਚੇ ਜਮੂਰੇ ਨੇ ਉਹ ਖੜੇ ਕਰ ਲਏ ਨੇ ਔਰ ਉਹਦੇ ਤੋਂ ਦਿੱਲੀ ਦੇ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬਾਹਰ ਇਹ ਪ੍ਰੋਟੈਸਟ ਕਰਵਾ ਰਹੇ ਨੇ ਕਿ ਜੀ ਤੁਸੀਂ ਜਿਹੜੇ ਸੈਪਰੇਟਿਸਟ ਐਲੀਮੈਂਟ ਨੇ ਉਹਨਾਂ ਨੂੰ ਤੁਸੀਂ ਉੱਥੇ ਜਿਹੜੀ ਪਰਮਿਸ਼ਨ ਦਿੱਤੀ ਹੈ ਔਰ ਇਹ ਅਨਰੈਸਟ ਅਮੰਗਸਟ ਦਾ ਵਰਲਡ, ਇਹ ਸਾਰੀ ਦੁਨੀਆ ਦੇ ਵਿੱਚ ਹੀ ਜਿਹੜੀ ਹੈ ਵਾਹ ਇੰਨੀ ਤਾਕਤ ਸਿੱਖਾਂ ਦੀ ਹੈ। ਨਾਲੇ ਤੁਸੀਂ ਕਹਿੰਦੇ ਹੋ ਕਿ 2% ਹੈ, ਮਸਲ ਕੇ ਰੱਖ ਦੇਂਗੇ, ਦਬਾ ਕੇ ਰੱਖ ਦੇਂਗੇ, ਕੁਚਲ ਕੇ ਰੱਖ ਦੇਂਗੇ। 34 ਸਾਲ ਹੋ ਗਏ ਤੁਹਾਨੂੰ ਮਸਲਦੇ ਆ, ਕੁਚਲਦੇ ਆ, ਦਬਾਉਂਦੇ ਆ, ਹੁਣ ਤੁਹਾਨੂੰ ਇਹ ਨਜ਼ਰ ਆਉਣ ਲੱਗ ਗਿਆ ਵੀ ਇਹ ਦੁਨੀਆ 'ਚ ਅਨਰੈਸਟ ਕਰ ਦੇਣਗੇ। ਸੋ ਇਹ ਸਾਰਾ ਇੱਕ ਪਾਸੇ ਚੱਲ ਰਿਹਾ, ਪਰ ਜਿਹੜੀ ਗੱਲ ਉਹਨਾਂ ਦਾ ਫਿਊਚਰ ਦਬਾਅ ਬਣਾਉਣ ਦੀ ਹੈ amid the row with UK with a pro-Khalistan rally to be held in Trafalgar Square on August 12, India has sent out directives to select missions to keep a close watch on similar developments in countries where separatist Sikh elements are active। ਹੁਣ ਇੰਡੀਅਨ ਫੋਰਨ ਮਿਨਿਸਟਰੀ ਨੇ ਇਹਨਾਂ ਦੇ ਜਿੰਨੇ ਬਾਹਰ ਮਿਸ਼ਨ ਨੇ, ਕੌਂਸੂਲੇਟ, ਹਾਈ ਕਮਿਸ਼ਨ, ਐਮਬੈਸੀ, ਉਹਨਾਂ ਨੂੰ ਖਬਰਦਾਰ ਕਰਤਾ ਹੈ ਕਿ ਜੀ ਹੁਣ ਖਬਰਦਾਰ ਹੋ ਜਾਓ, ਇਹ ਜਿਹੜੀਆਂ ਘਟਨਾਵਾਂ ਨੇ, ਇਸ ਕਿਸਮ ਦੇ ਜਿਹੜੇ ਇਕੱਠ ਨੇ, ਹੁਣ ਇਹਨਾਂ ਤੁਹਾਡੇ ਮੁਲਕਾਂ 'ਚ ਵੀ ਹੁਣ ਤੁਸੀਂ ਅਲਰਟ ਰਹਿਣਾ। ਅਕੋਰਡਿੰਗ ਟੂ ਸੋਰਸਿਸ ਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ has instructed the Indian missions in countries like Canada, Australia, US, England ਦਾ ਹੋ ਗਿਆ, ਹੁਣ Australia, Canada, US with large Sikh diaspora presence that radical outfits, ਹੁਣ ਤੁਸੀਂ radical ਪਹਿਲਾਂ ਹੀ ਬਣਾ ਦਿਓ ਕਿ tendency towards violence, could try to hold similar events on those countries aimed at fanning secessionist sentiments, ਕਿ ਜੀ ਅਲਗਾਵਵਾਦੀ ਜਿਹੜੇ ਵਿਚਾਰ ਨੇ ਉਹਨੂੰ ਹਵਾ ਦੇਣ ਲਈ ਇਦਾਂ ਦੀਆਂ ਘਟਨਾਵਾਂ ਕਰਨਗੇ। The directives include asking the missions to be alert and sensitizing the host countries about India's grave security concern। ਇੱਕ ਇਹ ਆ ਵੀ ਤੁਸੀਂ ਅਲਰਟ ਹੋ ਜਾਓ, ਗੁਰਦੁਆਰਿਆਂ ਤੋਂ ਤੁਸੀਂ ਵੜ ਨਹੀਂ ਸਕਦੇ ਤੇ ਤੁਸੀਂ ਆਪਣੀਆਂ ਜਿੱਦਾਂ ਹਕੂਮਤਾਂ 'ਚ ਤੁਸੀਂ ਲੱਗੇ ਹੋਏ ਹੋ ਉਹਨਾਂ ਨੂੰ ਜਾ ਕੇ ਉਹਨਾਂ ਦੀਆਂ ਫੋਰਨ ਮਿਨਿਸਟਰੀਜ਼ ਦੇ ਵਿੱਚ ਰੌਲਾ ਗੋਲਾ ਪਾਓ ਕਿ ਜੀ ਇਹ ਤਾਂ ਸਾਡੇ ਲਈ ਬਹੁਤ ਵੱਡੀ ਸੁਰੱਖਿਆ ਪ੍ਰੋਬਲਮ ਹੋਏਗੀ। ਮਤਲਬ ਇਹ ਹੈ ਵੀ ਜਿਹੜੀ ਗਲਤੀ ਇੰਗਲੈਂਡ ਨੇ ਕੀਤੀ ਹੈ ਪਰਮਿਸ਼ਨ ਦੇ ਕੇ, ਉਹ ਗਲਤੀ ਕਰਾਉਣ ਤੋਂ ਰੋਕੋ ਦੂਸਰਿਆਂ ਨੂੰ। ਔਰ ਉਹਦੇ 'ਚ ਹੁਣ ਜਿਹੜੀ ਐਗਜ਼ੈਕਟ ਦੀ ਕੋਟ ਹੈ, ਵੀ ਆਰ ਅਵੇਅਰ that something similar is being planned in some other locations। ਉਹਨਾਂ ਦੀ ਬੜਾ ਇੰਟੈਲੀਜੈਂਸ ਨੈਟਵਰਕ ਹੈ ਕਿ ਜੀ ਸਾਨੂੰ ਇਹ ਪੂਰੀਆਂ ਖਬਰਾਂ ਮਿਲੀਆਂ ਨੇ, ਸੂਹ ਨੇ ਕਿ ਹੁਣ ਹੋਰ ਵੀ ਬਹੁਤ ਸਾਰੀਆਂ ਮੁਲਕਾਂ 'ਚ ਹੋਏਗਾ। We have written to our missions to take it up with the foreign offices of respective countries, ਕਿ ਜਿਹੜੀਆਂ ਸੰਬੰਧਿਤ ਕੰਟਰੀਜ਼ ਨੇ, ਦੇਸ਼ ਨੇ, ਉਹਨਾਂ ਦੇ ਫੋਰਨ ਆਫਿਸ ਦੇ ਨਾਲ, ਵਿਦੇਸ਼ ਮੰਤਰਾਲਿਆਂ ਨਾਲ ਇਸ ਇਸ਼ੂ ਨੂੰ ਲਿਆਓ। ਇਨਵੈਸਟੀਗੇਟਿਵ ਏਜੰਸੀਜ਼ ਹੈਵ ਟੂ ਲੁਕਿੰਗ ਇਨਟੂ ਇਸ਼ੂਜ਼ ਆਫ ਫੰਡਿੰਗਸ ਆਫ ਸੱਚ ਗਰੁੱਪਸ, ਸੈਡ ਰਵੀਸ਼ ਕੁਮਾਰ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ। ਹੁਣ ਗੱਲ ਇਹ ਨਹੀਂ ਹੈ ਕਿ ਵੀ ਇਵੈਂਟ ਹੈ, ਇਵੈਂਟਸ ਦੇ ਲਈ ਅਲਰਟ ਕਿ ਵੀ ਬਚ ਜਾਓ। ਫੋਰਨ ਆਫਿਸਿਸ ਨੂੰ ਜਾ ਕੇ ਕਹੋ ਜੀ ਇਹ ਸਾਡੀ ਸਿਕਿਉਰਿਟੀ ਔਰ ਟੈਰਰਿਜ਼ਮ ਲਿਆਣਗੇ, ਔਰ ਫਿਰ ਤੁਸੀਂ ਇਨਵੈਸਟੀਗੇਟ ਕਰੋ ਕਿ ਜੀ ਫੰਡਿੰਗ ਕਿੱਥੋਂ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਫੋਰਨ ਮਿਨਿਸਟਰੀ ਇਹਨਾਂ ਮੁਲਕਾਂ ਦੇ ਸ਼ਹਿਰੀਆਂ ਨੂੰ ਜਿਹੜਾ ਜੈਨੂਇਨ ਹੱਕ ਹੈ ਪੀਸਫੁਲੀ
ਕਲੈਕਟ ਹੋਣ ਦਾ, ਇਕੱਠੇ ਹੋਣ ਦਾ, ਪ੍ਰੋਟੈਸਟ ਕਰਨ ਦਾ, ਰੈਲੀ ਕਰਨ ਦਾ, ਜੀ ਉਹ ਤਾਂ ਖੋਣ ਲਈ ਮੁਲਕਾਂ ਤੇ ਯਤਨ ਕਰ ਰਹੇ ਨੇ। ਔਰ ਜਿਹੜੇ ਹਾਈ ਕਮਿਸ਼ਨ ਜਾਂ ਫੋਰਨ ਆਫਿਸ ਇਹਨਾਂ ਦੇ ਜਿਹੜੇ ਬਾਹਰ ਨੇ ਮਿਸ਼ਨ, ਉਹਨਾਂ ਦਾ ਕੰਮ ਸਿਰਫ ਦੇਸ਼ਾਂ ਦੇ ਨਾਲ ਜਾਣਕਾਰੀ ਦੇਣਾ ਹੈ। ਕੋਈ ਇਨਵੈਸਟੀਗੇਟਿਵ ਏਜੰਸੀਆਂ, ਕੋਈ ਸਪਾਈਂਗ, ਕੋਈ ਦੂਜੀ, ਇਹ ਜਿਹੜੀ ਹੈ ਇਹ ਉਹਨਾਂ ਨੂੰ ਪਰਸੋਨਾ ਨੌਨ ਗ੍ਰੇਟਾ ਬਣਾ ਦਿੰਦੀ ਹੈ। ਪਰ ਇਹ ਨਾਲ ਹੀ ਇੱਕੋ ਹੀ ਸਾਚ ਇਹ ਕਹਿ ਰਿਹਾ ਹੈ ਕਿ ਜੀ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਲੁਕਿੰਗ ਇਨਟੂ ਦਾ ਇਸ਼ੂਜ਼ ਆਫ ਫੰਡਿੰਗਸ ਆਫ ਸੱਚ ਗਰੁੱਪਸ, ਕਿ ਇਹਨਾਂ ਗਰੁੱਪਾਂ ਨੂੰ ਫੰਡ ਕਿੱਥੋਂ ਆ ਰਿਹਾ, ਇਹਦੀ ਵੀ ਇਨਵੈਸਟੀਗੇਸ਼ਨ ਅਸੀਂ ਕਰਾਂਗੇ। ਸੋ ਜ਼ਾਹਰ ਹੈ ਫਿਰ ਉਹਨੇ ਅੱਗੋਂ ਪੂਰੀ ਡਿਟੇਲ ਦਿੱਤੀ ਹੈ ਵੀ ਲੰਡਨ ਦੀ ਗੱਲ ਨੇ ਕਿਵੇਂ ਸਾਰਾ ਜਿਹੜਾ ਹੈ ਇਹ ਇਹਨਾਂ ਨੂੰ ਰੈਟਲ ਕੀਤਾ ਹੈ। ਔਰ ਰਵੀਸ਼ ਕੁਮਾਰ ਹੀ ਕਹਿ ਰਿਹਾ, ਵੀ ਹੈਵ ਡਰਾਨ ਅਟੈਂਸ਼ਨ ਟੂ ਦਾ ਫੈਕਟ ਦੈਟ ਦਾ ਇਵੈਂਟ ਇਨ ਲੰਡਨ ਇਜ਼ ਅ ਸੈਪਰੇਟਿਸਟ ਐਕਟੀਵਿਟੀ which impinges on India's territorial integrity। ਵੀ ਅਸੀਂ ਤਾਂ ਬਥੇਰਾ ਕਿਹਾ ਬ੍ਰਿਟਿਸ਼ ਗਵਰਨਮੈਂਟ ਨੂੰ ਕਿ ਅਲਗਾਵਵਾਦੀ ਹੋ ਰਿਹਾ ਔਰ ਇਹ ਜਿਹੜਾ ਸਾਡੀ ਸਿਕਿਉਰਿਟੀ ਦੇ ਉੱਤੇ ਜਿਹੜਾ ਉਹ ਅਸਰਅੰਦਾਜ਼ ਹੋਏਗਾ। ਵੀ said it seeks to propagate violence, secessionism and hatred, ਕਿ ਇਹ ਜਿਹੜਾ ਹੋ ਰਿਹਾ ਹੈ ਇਹ ਹਿੰਸਾ ਨੂੰ ਪ੍ਰਮੋਟ ਕਰ ਰਿਹਾ, ਅਲਗਾਵਵਾਦ ਨੂੰ ਕਰ ਰਿਹਾ, ਨਫ਼ਰਤ ਨੂੰ ਕਰ ਰਿਹਾ। ਤੁਸੀਂ ਪਿਆਰ ਦੇ ਫੁਹਾਰੇ ਲਾਏ ਹੋਏ ਨੇ, ਪਿਆਰ ਦੇ ਤੁਸੀਂ ਵੰਡ ਰਹੇ ਹੋ ਜਿਹੜੇ ਤੋਹਫੇ। 70 ਸਾਲ ਤੋਂ ਪਿਛਲੇ 4 ਸਾਲ ਤੋਂ ਮੋਦੀ ਨੇ ਟੈਂਕਰਾਂ ਦੇ ਵਿੱਚ ਪਿਆਰ ਭਰ ਕੇ ਭਾਰਤ ਭਰ ਚ ਵੰਡਿਆ ਔਰ ਇਹ ਉੱਥੇ ਕਹਿ ਰਹੇ ਜੀ ਇਹ ਤਾਂ ਹੇਟਰੇਡ ਨੂੰ ਕਰੇਗਾ। ਵੀ ਐਕਸਪੈਕਟ them to take into account the larger perspective of the relationship when they take a decision in such matters, said Ravish Kumar। ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਾਰਜਰ, ਇਹ ਧਮਕੀ ਦੇ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਹੁਣ ਜਿਹੜਾ ਵਪਾਰ ਨਹੀਂ ਕਰਨਾ, ਤੁਸੀਂ ਤੁਹਾਡਾ ਸੌਦਾ ਨਹੀਂ ਖਰੀਦਣਾ ਔਰ ਇਹ ਹੁਣ ਤੁਸੀਂ ਇਹ ਸਾਰਾ ਕਰ ਲਓ। ਔਰ ਬਾਕੀ ਜਿਹੜਾ ਦੂਸਰਾ ਪਾਰਟ ਅਸੀਂ ਜਦੋਂ ਦੇਖਦੇ ਹਾਂ ਵੀ ਇਹ ਤਾਂ ਫੋਰਨ ਮਿਨਿਸਟਰੀ ਆਪਣੇ ਕੰਮ ਲੱਗੀ ਹੋਈ ਹੈ, ਭਾਰਤੀ ਹਕੂਮਤ ਬੱਚੇ ਜਮੂਰੇ। ਹੁਣ ਪੰਜਾਬ ਦੇ ਬੱਚੇ ਜਮੂਰਿਆਂ ਵੱਲ ਦੇਖੀਏ, ਸੁਨੀਲ ਜਾਖੜ ਇਹ ਜਿਹੜਾ ਕਾਂਗਰਸ ਲੈਜਿਸਲੇਚਰ ਪਾਰਟੀ ਦਾ ਲੀਡਰ ਰਿਹਾ ਹੈ ਔਰ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੈ। ਬਲਰਾਮ ਜਾਖੜ ਦਾ ਮੁੰਡਾ, ਉਹ ਬਲਰਾਮ ਜਾਖੜ ਜਿਹੜਾ ਇੰਦਰਾ ਗਾਂਧੀ ਦੇ ਬੜਾ ਨੇੜੇ ਸੀ, ਸਪੀਕਰ ਵੀ ਰਿਹਾ ਪਾਰਲੀਮੈਂਟ ਦਾ ਔਰ ਜਿਹਦੀ ਕੋਟਡ ਸਟੇਟਮੈਂਟ ਹੈ IHRO ਦੇ ਜਿਹੜੀਆਂ ਹਿਊਮਨ ਰਾਈਟਸ ਰਿਪੋਰਟਸ ਦਰਜ ਹੈ, ਜਿਹਨੇ ਕਿਹਾ ਸੀ ਇਹਦੇ ਪਿਓ ਨੇ ਬਲਰਾਮ ਜਾਖੜ ਦੇ, अगर भारत की एकता अखंडता के लिए हमें 2 करोड़ सिखों को भी मारना पड़ा तो हम इससे हिचकिचाएंगे नहीं। ये हुण जो जा प्यो और अगों पुत्र जड़ा उस तो भी 4 कदम अगे टेक एक्शन अगेंस्ट सैपरेटिस्ट एलिमेंट्स जाखड़ आस्क सेंटर। हुणे सुनील जाखड़ उस बलराम जाखड़ दा पुत्र अमरिंदर दा बड़ी जड़े वो कह रहा है पंजाब प्रदेश कांग्रेस का प्रधान, उन्हें क्या है हुणे गुरदासपुर तो मैंबर पार्लियामेंट भी है। मिस्टर जाखड़ डिमांडेड फ्रॉम गवर्नमेंट ऑफ इंडिया टू रेज द इशू विद कंसर्न्ड वेस्टर्न कंट्रीज फ्रॉम वेयर सम सैपरेटिस्ट एलिमेंट्स आर थ्रैटनिंग द पोलिटिकल लीडर्स ऑफ पंजाब। उन्होंने थ्रैट भी हो गई एक पासे गैदरिंग की गल, क्योंकि ਇਹਨਾਂ ਨੂੰ ਇਹ ਲੱਗਦਾ ਹੈ ਜੇ ਕੱਲਾ ਅਸੀਂ ਗੈਦਰਿੰਗ ਦੇ ਉੱਤੇ ਉਤਰਾਜ਼ ਕਰੀਏ ਤੇ ਇਹ ਤਾਂ ਗੱਲ ਬਣਦੀ ਨਹੀਂ। ਫਿਰ ਸੈਪਰੇਟਿਜ਼ਮ ਨੂੰ ਹੇਟਰਡ ਨਾਲ ਜੋੜੋ, ਹੇਟਰਡ ਨੂੰ ਟੈਰਰਿਜ਼ਮ ਨਾਲ ਜੋੜੋ, ਟੈਰਰਿਜ਼ਮ ਨੂੰ ISI ਨਾਲ ਜੋੜੋ, ISI ਨੂੰ ਫੰਡਿੰਗ ਨਾਲ ਜੋੜੋ, ਫਿਰ ਇਹ ਸਾਰੀ ਰਮਾਇਣ ਮੁਕੰਮਲ ਹੋ ਜਾਂਦੀ ਹੈ। ਰਾਮਚੰਦਰ ਜੀ ਦੇ ਬਨਵਾਸ ਜਾਣਾ, ਜੰਗਲ ਦੇ ਵਿੱਚ ਸੀਤਾ ਦਾ ਗਵਾਚਣਾ, ਫਿਰ ਸ੍ਰੀਲੰਕਾ ਨੂੰ ਹਨੂਮਾਨ ਨੇ ਪੂੰਛ ਨਾਲ ਸਾੜ ਦੇਣਾ ਅੱਗ ਲਾ ਕੇ ਤੇ ਫਿਰ ਵਾਪਸ ਆ ਜਾਣਾ, ਅਯੁੱਧਿਆ ਦੇ ਵਿੱਚ ਦੀਪਮਾਲਾ ਹੋ ਜਾਣੀ। ਸੋ ਇਹ ਜੇ ਤੁਸੀਂ ਇਹਨਾਂ ਦਾ ਕੁੱਲ ਮਿਲਾ ਕੇ ਦੇਖੋ ਤੇ ਇਹ ਸਭ ਕੁਝ ਰਮਾਇਣ ਹੀ ਕਰਦੇ ਨੇ। ਔਰ ਇਹੀ ਜਦੋਂ ਵੀ ਤੁਸੀਂ ਕਿਤੇ ਦੇਖੋਗੇ, ਜਦੋਂ ਇਹ ਕਿਸੇ ਨੂੰ ਫੜਨਗੇ ਫਿਰ ਉਹਦੀ ਪੂਰੀ ਕਹਾਣੀ, ਅਜੇ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਹੁੰਦੀ, ਉਸ ਤੋਂ ਪਹਿਲਾਂ ਲਿਖੀ ਲਿਖਾਈ ਹੁੰਦੀ ਹੈ। ਫਿਰ ਇਹ ਹੋਏਗਾ ਜੀ ਇੱਥੋਂ ਆਏ, ਪਾਕਿਸਤਾਨ ਦੀ ISI ਨੇ ਭੇਜੇ, ਉੱਥੇ ਫਲਾਣੇ ਗਰੁੱਪ ਨੇ, ਉਹ ਪੂਰੇ ਦਾ ਪੂਰਾ ਜਿਹੜਾ ਚਿੱਠਾ ਹੈ ਔਰ ਮੀਡੀਆ ਉਹਨੂੰ ਛਾਪ ਰਿਹਾ ਹੁੰਦਾ ਹੈ। ਸੋ ਜਾਖੜ ਨੂੰ ਇਹ ਤਕਲੀਫ ਹੈ ਕਿ ਵੀ ਇਹ ਜਿਹੜਾ ਹੈ ਇਸ ਤੋਂ ਪਹਿਲਾਂ ਜਿਹੜਾ ਰਵਨੀਤ ਬਿੱਟੂ, ਇਹ ਹੁਣ ਗੁਰਦਾਸਪੁਰ ਤੋਂ MP ਹੈ ਸੁਨੀਲ ਜਾਖੜ। ਰਵਨੀਤ ਬਿੱਟੂ ਇੱਕ ਬੁੱਚੜ ਬੇਅੰਤੇ ਦਾ ਮੁੰਡਾ ਜਿਹਨੇ 50,000 ਸਿੱਖ ਨੌਜਵਾਨ ਮਾਰੇ, KP ਗਿੱਲ ਤੋਂ ਦੇ ਨਾਲ ਰਲ ਕੇ ਮਰਵਾਏ। ਉਹ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਸੀ ਕਿ ਦੇਖੋ ਇਹਨੂੰ ਰੋਕਿਆ ਜਾਏ ਔਰ ਇਹ ਸਭ ਹੋ ਰਿਹਾ ਕਿ ਬਈ ਇਹ ਜਿਹੜਾ ਹੁਣ ਪਾਰਟ ਹੈ, ਉਹਨੇ ਕਿਹਾ ਕਿ ਬਈ ਮੈਂ ਆਲਰੇਡੀ ਜਿਹੜਾ ਹੰਸਰਾਜ ਗੰਗਰਾਮ ਅਹੀਰ ਹੋਮ ਅਫੇਅਰ ਦਾ ਸਟੇਟ ਮਿਨਿਸਟਰ ਹੈ,
ਉਹਨੇ ਪਹਿਲਾਂ ਹੀ ਇਹ ਕਿਹਾ ਕਿ ਐਂਟੀ ਨੈਸ਼ਨਲ ਐਲੀਮੈਂਟਸ ਆਰ ਇਸ਼ੂਇੰਗ ਸੱਚ ਥ੍ਰੈਟਸ ਥਰੂ ਵੀਡੀਓ ਮੈਸੇਜਿੰਗ ਐਂਡ ਅਦਰ ਮੀਨਸ। ਤੁਸੀਂ ਤਾਂ ਫੇਸਬੁੱਕ ਐਪਸ WhatsApp ਉਹਨਾਂ ਸਾਰਿਆਂ ਦੇ ਉੱਤੇ ਆਪਣੇ ਬਿਠਾਏ ਹੋਏ ਨੇ ਲੋਕ ਇਸੇ ਕੰਮ ਲਈ, ਜਿਹੜੇ ਨਫ਼ਰਤ ਸਵੇਰ ਤੋਂ ਸ਼ਾਮ ਤੱਕ ਫੈਲਾਉਂਦੇ ਨੇ। ਪਰ ਇਹ ਕਾਂਗਰਸ ਦਾ ਦੇ ਜਮੂਰੇ ਪਹਿਲਾਂ ਬੋਲੇ, ਬਿਕਰਮਜੀਤ ਮਜੀਠੀਆ ਅਕਾਲੀਆਂ ਦਾ ਪਹਿਲਾਂ ਬੋਲ ਹਟਿਆ, ਹੁਣ ਸੁਨੀਲ ਜਾਖੜ, ਤੇ ਤੀਸਰਾ ਹੁਣ ਉਹ ਭਗਵੰਤ ਮਾਨ। ਹੁਣ ਕਈ ਵਾਰ ਮੈਂ ਇਹ ਦੇਖਦਾ ਕਿ ਜਾਂ ਤਾਂ ਸਾਡੇ ਲੋਕਾਂ ਦੀ ਮੈਮਰੀ ਬੜੀ ਸ਼ਾਰਟ ਹੈ, ਵੈਸੇ ਹੁੰਦੀ ਤਾਂ ਸ਼ਾਰਟ ਹੀ ਹੈ, ਜਾਂ ਅਸੀਂ ਹਰ ਚੀਜ਼ ਨੂੰ ਇੱਕ ਫਨ ਬਣਾ ਲਿਆ, ਇੱਕ ਮਜ਼ਾਕ ਹੈ ਉਸੇ, ਔਰ ਇਸੇ ਲਈ ਸ਼ਾਇਦ ਜਿਹੜੇ ਭੰਡਾਂ ਦੇ ਸ਼ੋਅ ਨੇ ਉਹੀ ਲੋਕ ਸਭ ਤੋਂ ਜ਼ਿਆਦਾ ਵਿਊਅਰ ਹੁੰਦੇ ਨੇ ਉਹਨਾਂ ਦੇ, ਜਾਂ ਤੁਸੀਂ ਉਹਨਾਂ ਦਾ ਜਿਹੜੇ ਲਤੀਫੇ ਤੇ ਹੁਣ ਤਾਂ ਸਟੈਂਡ ਅਪ ਕਮੇਡੀਅਨ ਆ ਗਏ ਜੀ, ਉਹਨਾਂ ਦੇ ਉੱਤੇ ਹੀ ਲੱਗੇ ਹੁੰਦੇ ਨੇ ਸਾਰੇ। ਕਿਸੇ ਨੇ ਕਦੇ ਦੇਖਣ ਦੀ, ਔਰ ਮੈਂ ਦੇਖ ਰਿਹਾ ਸੀ, ਮੈਂ ਕਿਹਾ ਹੁਣ ਜੇ ਅੱਜ ਗੱਲ ਕਿਸੇ ਨੇ ਸ਼ਾਇਦ ਸਾਡੇ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਲਿਖੀ ਸੀ ਕਿ ਵੀ ਜਦੋਂ ਕਰੁਣਾਨਿਧੀ ਦੀ ਡੈਥ ਹੋਈ ਹੈ ਜੀ, ਕਿ ਉੱਥੇ ਤਾਂ ਇੱਕ ਤੋਂ ਬਾਅਦ ਇੱਕ ਸਟਾਲਵਾਰਟ ਸੀ, ਭਾਵੇਂ ਉਹ ਕਰਪਟ ਵੀ ਹੋਣਗੇ, ਉਹ ਭਾਵੇਂ ਕਰੁਣਾਨਿਧੀ ਸੀ, ਜੈ ਲਲਿਤਾ ਸੀ, MG ਰਾਮਾਚੰਦਰਨ ਸੀ, ਉਸ ਤੋਂ ਪਹਿਲਾਂ ਅੰਨਾ ਦੁਰਾਈ ਸੀ, ਭਾਵੇਂ ਬਿਟਰ ਉਹਨਾਂ ਦੀ ਆਪੋਜੀਸ਼ਨ ਵੀ ਇੱਕ ਦੂਜੇ ਨੂੰ ਸੀ, ਬਟ ਆਪਣੇ ਲੋਕਾਂ ਦੇ ਲਈ ਖਲੋਤੇ ਜੀ। ਔਰ ਉਹਨਾਂ ਨੇ ਇਹਨਾਂ 17 ਸਾਲਾਂ 'ਚ ਇਹਨਾਂ ਦਰਾਵੜਾਂ ਦੀ ਸੱਭਿਅਤਾ ਦੀ ਜਦੋਂ ਸਿਵਲਾਈਜੇਸ਼ਨ ਦੀ ਗੱਲ ਸਾਹਮਣੇ ਲੈ ਆਂਦੀ, ਫਿਰ ਉਹਨਾਂ ਨੇ ਨੈਸ਼ਨਲ ਪਾਰਟੀਆਂ ਉੱਥੇ ਨਹੀਂ ਵੜਨ ਦਿੰਦੀਆਂ, ਕਾਂਗਰਸ, BJP, ਕੋਈ ਵੀ। ਹਾਲਾਂਕਿ ਇੱਕ ਜ਼ਮਾਨੇ 'ਚ ਕੇ ਕਾਮਰਾਜ ਬੜਾ ਕਦਾਵਰ ਲੀਡਰ ਸੀ ਕਾਂਗਰਸ ਦਾ, ਉਹ ਚੀਫ ਮਿਨਿਸਟਰ ਹੁੰਦਾ ਸੀ ਮਦਰਾਸ ਪ੍ਰੈਜ਼ੀਡੈਂਸੀ ਦਾ, ਲੇਕਿਨ ਜਦੋਂ ਇੱਕ ਵਾਰੀ ਉਹਨਾਂ ਨੇ ਡ੍ਰੈਵਿਡਨ ਆਈਡੈਂਟਿਟੀ ਦੇ ਨਾਲ ਜੋੜ ਕੇ ਇਹਨੂੰ ਐਰੀਅਨ ਇਨਵੇਜਨ ਕਿਹਾ, ਔਰ ਇਹੀ ਗੱਲ ਕਰੁਣਾਨਿਧੀ ਨੇ, ਮੈਂ ਰਾਮਾਇਣ ਦੀ ਗੱਲ ਕੀਤੀ ਹੈ, ਉਹਨੇ ਨਹਿਰੂ ਨੂੰ ਕੋਟ ਕੀਤੀ ਜੀ, ਉਹਨੇ ਕਿਹਾ ਜੀ ਇਹ ਜਿਹੜੀ ਆਰੀਅਨਸ ਦੀ ਦਰਾਵੜਾਂ ਤੇ ਵਿਕਟਰੀ ਸੀ ਉਸ ਦਾ ਹੀ ਚੈਪਟਰ ਕੰਪਲੀਟ ਕੀਤਾ ਰਾਮਾਇਣ 'ਚ, ਇਹ ਬਾਕੀ ਕੁਝ ਨਹੀਂ ਹੋਇਆ ਜਾਂ ਕੋਈ ਔਨ ਗਰਾਊਂਡ ਨਹੀਂ ਸੀ। ਹੁਣ ਉੱਥੇ ਤਾਂ ਉਸ ਲੈਵਲ ਦੇ ਲੀਡਰ ਜਿਹੜੇ ਕਿ ਆਪਣੇ ਲੋਕਾਂ ਲਈ ਖਲੋਤੇ ਨੇ। ਹੁਣ ਅੱਜ ਜੇ ਅਸੀਂ ਪੰਜਾਬ ਦੇ ਵਿੱਚ ਦੇਖੀਏ, ਕੈਪਟਨ ਅਮਰਿੰਦਰ ਇੱਕ ਥਰਡ ਰੇਟ ਬੰਦਾ ਜਿਸ ਨੂੰ ਆਪਣੀ ਇਆਸ਼ੀ ਤੋਂ ਵੇਲ ਨਹੀਂ ਹੈ ਜੀ, ਸਵੇਰ ਤੋਂ ਸ਼ਾਮ ਤੱਕ ਕੀ ਹੈ ਉਹ ਮੈਂ ਲਫ਼ਜ਼ ਬਾਰ-ਬਾਰ ਦੁਹਰਾਉਂਦਾ, ਚੰਗਾ ਨਹੀਂ ਲੱਗਦਾ, ਪਰ ਜਿਸ ਦੀ ਪੁਰਖਿਆਂ ਦੀ ਲੈਗੇਸੀ ਗਦਾਰੀ ਤੋਂ ਸ਼ੁਰੂ ਹੋ ਕੇ ਔਰ ਜਿਹੜਾ ਬਦਕਾਰੀ ਦਾ ਐਪੀਟੋਮ ਔਰ ਜਿਸ ਕਿਸਮ ਦਾ ਸਾਰਾ ਫਰਾਡ ਔਰ ਸ਼ੋ ਬॉय ਹਿੰਦੂ ਤਵੀਆਂ ਦਾ, ਇਹ ਸਾਡੇ ਹਿੱਤਾਂ ਦੀ ਰਾਖੀ ਕਰੇਗਾ ਪੰਜਾਬ 'ਚ। ਬਿਲਕੁਲ। ਹੁਣ ਇਹਦੀ ਕੈਬਨਿਟ 'ਚ ਨਵਜੋਤ ਸਿੱਧੂ, ਹਾਲਾਂਕਿ ਉੱਥੋਂ ਕਹਿਣ ਵਾਲੇ ਕਹਿਣਗੇ ਜੀ ਇਮਾਨਦਾਰ ਬੜਾ ਹੈ, ਪੈਸੇ ਨਹੀਂ ਲੈਂਦਾ, ਪਰ ਤੁਸੀਂ ਕੁੱਲ ਮਿਲਾ ਕੇ ਉਹਦੀ ਸ਼ਖਸੀਅਤ ਦੇਖੋ, ਇੱਕ ਉਹੀ ਭਾਵੇਂ ਉਹ ਐਜ਼ ਏ ਕ੍ਰਿਕਟਰ ਉਸਨੇ ਆਪਣੀ ਇੱਕ ਥਾਂ ਬਣਾਈ ਸੀ, ਪਰ ਜਿਹੜੀ ਅੱਜ ਕੁਆਲੀਫਿਕੇਸ਼ਨ ਬਣ ਗਈ ਵੀ ਸਿੱਖਾਂ ਨੂੰ ਜਿਹੜੀ ਜਾਂ ਸਾਡੇ ਸੂਬੇ ਨੂੰ ਜਿੱਥੇ ਸਿੱਖਾਂ ਦੇ ਹਿੱਤਾਂ ਦੀ ਗੱਲ ਹੋਣੀ ਹੈ, ਕਿਹਨੇ ਨੁਮਾਇੰਦਗੀ ਦੇਣੀ ਹੈ। ਕੱਲ ਤੱਕ ਇਹੀ ਨਵਜੋਤ ਸਿੱਧੂ ਜਿਹੜਾ ਕਿ ਲਾਫਟਰ ਸ਼ੋਜ਼ ਦਾ ਬੜਾ ਕਿੰਗ ਬਣਿਆ ਹੋਇਆ, ਝੂਠਾ ਜਿਹਾ ਹਾਸੀ ਜਾਣਾ, ਘਟੀਆ ਜੇ ਲਤੀਫੇ, ਫਿਰ BJP 'ਚ ਵੜ ਗਿਆ, 2-3 ਵਾਰ MP ਅੰਮ੍ਰਿਤਸਰ ਤੋਂ BJP 'ਚ, ਉੱਥੋਂ ਖੜਾ ਹੋ ਕੇ ਮਨਮੋਹਨ ਸਿੰਘ ਨੂੰ ਜੋਕ ਕਰ ਰਿਹਾ ਹੈ, ਉਹਨੂੰ ਰਾਹੁਲ ਗਾਂਧੀ ਨੂੰ ਪੱਪੂ ਕਹਿ ਰਿਹਾ ਹੈ, ਫਿਰ ਜਦੋਂ ਉਹਦਾ ਇੱਥਰ ਮੁੱਲ ਨਹੀਂ। ਹੁਣ ਪਤਾ ਨਹੀਂ ਸਾਡੇ ਇਮਾਨਦਾਰੀ ਕਿਹਨੂੰ ਕਹਿੰਦੇ ਨੇ, ਮੈਨੂੰ ਤਾਂ ਕਈ ਵਾਰੀ ਇਹੀ ਲੱਗਦਾ, ਉਹ ਕਹਿਣਗੇ ਜੀ ਬੰਦਾ ਇਮਾਨਦਾਰ ਹੈ। ਉਹ ਜੇ ਤੁਹਾਡਾ ਕੋਈ ਅਖਲਾਕ ਹੀ ਨਹੀਂ ਹੈ, ਜੇ ਤੁਹਾਡਾ ਕੋਈ ਬੋਲ ਹੀ ਨਹੀਂ ਹੈ, ਕੋਈ ਤੁਹਾਡੀ ਇਮਾਨਦਾਰੀ ਤੇ ਬੇਈਮਾਨੀ ਜਿਹੜੀ ਹੈ ਉਹ ਸਿਰਫ ਇਸੇ ਗੱਲ ਨਾਲ ਜੁੜੀ ਹੁੰਦੀ ਹੈ ਵੀ ਕਿਸੇ ਨੇ ਪੈਸੇ ਲੈ ਲਏ ਜਾਂ ਨਹੀਂ ਲਏ ਜੀ, ਗੱਲ ਤਾਂ ਤੁਹਾਡੀ ਜ਼ਮੀਰ ਦੀ, ਤੁਹਾਡੀ ਇੰਟੈਗ੍ਰਿਟੀ ਦੀ ਹੈ। 3 ਵਾਰ ਜਿਵੇਂ BJP ਦਾ ਉਹ ਬਣਦੇ, ਔਰ ਇਹ ਸਭ ਤੋਂ ਪਹਿਲਾਂ ਅਸੀਂ ਜਿਹੜਾ ਨਰਿੰਦਰ ਮੋਦੀ 2002 'ਚ ਜਿਹਨੇ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ, ਉਸ ਤੋਂ ਬਾਅਦ ਉਹਦੀ ਚੋਣ ਕੈਂਪੇਨ 'ਚ ਗਿਆ ਉੱਥੇ ਜੀ, ਔਰ ਉਹਦੇ 'ਚ ਜਾ ਕੇ ਕਿਵੇਂ ਇਹਨੇ ਕਾਂਗਰਸ ਦੀਆਂ ਧੱਜੀਆਂ ਦੂਜੇ ਔਰ BJP ਦਾ ਗੁਣ ਗਾਇਨ, ਮੌਲੀ ਦਾ ਧਾਗਾ ਬੰਨਿਆ ਹੋਇਆ, 3 ਪੱਕੇ ਪੰਡਤ ਰੱਖੇ ਹੋਏ ਨੇ ਇਹਨੇ ਜਿਨ੍ਹਾਂ ਨੂੰ ਪੇ ਕਰਦਾ ਹੈ, ਜਿਹੜੇ ਰੋਜ਼ਾਨਾ ਸ਼ਿਵ ਜੀ ਦਾ ਜਿਹੜੀ ਬੁੱਤ ਹੈ ਥਾਈਲੈਂਡ ਤੋਂ ਕਿ ਕਿੱਥੋਂ ਲਿਆ ਕੇ ਕਿੰਨੇ ਲੱਖ ਰੁਪਏ ਦਾ ਅੰਮ੍ਰਿਤਸਰ ਦੇ ਘਰ 'ਚ ਸਥਾਪਿਤ ਕੀਤਾ ਹੈ, ਕਿੰਨੇ ਹਵਨ ਕਰਨ ਵਾਲੇ ਜਿਹੜੇ ਨੇ ਉਹ ਇਕੱਠੇ ਕਰਦਾ ਹੈ, ਔਰ ਉਹ ਉੱਥੇ ਲਗਾਤਾਰ ਉਹ ਪੂਜਾ ਕਰਦੇ ਨੇ ਸ਼ਿਵ ਜੀ ਦੀ। ਔਰ ਇਸ ਸਾਰੇ ਦੇ ਬਾਵਜੂਦ ਜਦੋਂ ਉਹਨੂੰ ਲੱਗਾ ਕਿ ਵੀ ਉਹਦਾ ਉਹ ਜਿਹੜਾ ਉਹਦਾ ਡ੍ਰੀਮ ਹੈ ਚੀਫ ਮਿਨਿਸਟਰੀ ਦਾ ਜਾਂ ਇੱਧਰ ਉਹ ਪੂਰਾ ਨਹੀਂ ਹੋ ਰਿਹਾ, BJP ਤੋਂ ਰਿਜ਼ਾਈਨ ਕਰਤਾ, ਫਿਰ ਸੌਦੇਬਾਜ਼ੀ ਕਰਦਾ ਰਿਹਾ ਜਾ ਕੇ ਕੇਜਰੀਵਾਲ ਦੇ ਨਾਲ ਜੀ।
ਕਿ ਜੀ ਮੈਨੂੰ ਚੀਫ ਮਿਨਿਸਟਰ, ਉਹਨੂੰ ਲੱਗਿਆ ਕਿ ਵੀ ਉਹ ਤਾਂ ਕੇਜਰੀਵਾਲ ਆਪ ਬਣਨਾ ਚਾਹੁੰਦਾ ਸੀ। ਫਿਰ ਉਸ ਸਾਰੇ ਚੋਂ ਨਿਕਲ ਕੇ ਕਾਂਗਰਸ 'ਚ ਵੜ ਗਿਆ ਔਰ ਉੱਥੇ ਮਿਨਿਸਟਰ ਬਣ ਗਿਆ। ਹੁਣ ਉਹ ਉਸ ਅੰਦਾਜ਼ ਦੇ ਵਿੱਚ, ਹੁਣ ਉਹਨੂੰ ਤੁਸੀਂ ਦੇਖੋ ਉਹੀ, ਕਿਉਂਕਿ ਜਿਸ ਕਾਂਗਰਸ 'ਚ ਰਾਹੁਲ ਨੂੰ ਪੱਪੂ ਤੇ ਸੋਨੀਆ ਲਈ ਕੀ ਉਹਨਾਂ ਦਾ ਪਿੱਛੇ ਜਿਹੜੀ ਕਨਵੈਨਸ਼ਨ ਕਾਂਗਰਸ ਦੀ ਹੋਈ, ਉਹਦੇ 'ਚ ਜਾ ਕੇ ਉੱਤੋਂ ਕਹਿੰਦਾ ਜੀ ਮੈਂ ਬਹੁਤ ਗੁਨਾਹ ਕਰਦਾ ਰਿਹਾ ਤੁਹਾਡੇ, ਮੈਂ ਤਾਂ ਮਾਫੀ ਮੰਗਣਾ ਚਾਹੁੰਦਾ, ਜਾ ਕੇ ਮਨਮੋਹਨ ਸਿੰਘ ਦੇ ਪੈਰ ਫੜ ਲਏ। ਫਿਰ ਰਾਹੁਲ ਉਹਦੇ ਵੱਲ ਗਿਆ ਕਿ ਜੀ ਮੇਰੇ ਤੋਂ ਬਹੁਤ ਵੱਡੀ, ਹੁਣ ਉਹ ਰਾਹੁਲ ਨੂੰ ਆਪਣਾ ਲੀਡਰ ਮੰਨਦਾ ਔਰ ਉਸ ਪਾਰਟੀ ਦਾ ਉਹ ਮਿਨਿਸਟਰ ਹੈ। ਔਰ ਉਹਦੀਆਂ ਤੁਸੀਂ ਗੱਲਾਂ ਸੁਣੋ, ਜਿਸ ਕਿਸਮ ਦੀਆਂ, ਉਹ ਜਿਹਨੂੰ ਫੁਕਰੀਆਂ ਮਾਰਨਾ ਹੀ ਕਹਿੰਦੇ ਨੇ, ਉਸ ਤੋਂ ਵੀ ਘਟੀਆ ਲੈਵਲ ਦਾ। ਹੁਣ ਉਹਦਾ ਜਿਹੜਾ ਅਲਟੀਮੇਟ ਹੈ, ਉਹਨੇ ਇੱਕ ਦਿਨ ਜੇ ਉਹ ਬਾਕੀ ਨਾ ਹੋਇਆ ਤਾਂ ਉਹ ਆਪਣੇ ਆਪ ਨੂੰ ਇਮੇਜਿਨ ਕਰਦਾ ਫਿਊਚਰ ਚੀਫ ਮਿਨਿਸਟਰ ਪੰਜਾਬ ਦਾ। ਇਹ ਇੱਕ ਸਿੱਖਾਂ ਦੀ ਨੁਮਾਇੰਦਗੀ। ਹੁਣ ਭਗਵੰਤ ਮਾਨ, ਜਿਹਦੇ ਕਰਕੇ ਮੈਂ ਇਹ ਇਸ਼ੂ ਚੁੱਕਿਆ, ਹੁਣ ਮਤਲਬ ਅੱਜ ਇਹ ਹਾਲ ਹੋ ਗਿਆ ਵੀ ਸਾਡੀ ਨੁਮਾਇੰਦਗੀ ਪੰਜਾਬ ਦੀ ਇਹ ਲੋਕ ਕਰਦੇ ਨੇ ਕਿ ਵੀ ਜਿਹੜਾ ਇੱਕ ਕਾਮੇਡੀਅਨ, ਇੱਕ ਠੀਕ ਹੈ, ਇੱਕ ਆਰਟ ਹੈ ਕਾਮੇਡੀ ਦਾ, ਉਹਦੇ 'ਚ ਪੈਸੇ ਵੀ ਮਿਲਦੇ ਨੇ। ਭਗਵੰਤ ਮਾਨ ਨੇ ਇੱਕ ਐਜ਼ ਏ ਕਾਮੇਡੀਅਨ ਸ਼ੁਰੂ ਕੀਤਾ, ਕਾਮੇਡੀਅਨ ਹੀ ਹੈ ਜੀ, ਲੇਕਿਨ ਕਿਵੇਂ ਫਿਰ ਪਲਟਾ ਮਾਰਿਆ ਕਿ ਜੀ ਜਿਵੇਂ ਉਹਦੇ ਵਿਚਲਾ ਕੋਈ ਰੈਵੋਲੂਸ਼ਨਰੀ ਜਾਗ ਪਿਆ, ਹਲਕੇ ਪੀਲੇ ਰੰਗ ਦੀ ਛੜਵੇਂ ਲਾੜ ਵਾਲੀ ਪੱਗ, ਭਗਤ ਸਿੰਘ ਦੇ ਮਨਪ੍ਰੀਤ ਬਾਦਲ ਨਾਲ ਮਿਲ ਕੇ ਜੀ ਅਸੀਂ ਬਾਦਲਾਂ ਦੇ ਖਿਲਾਫ, ਔਰ ਅਸੀਂ ਪੰਜਾਬ 'ਚੋਂ ਭ੍ਰਿਸ਼ਟਾਚਾਰ ਚੱਕ ਦਿਆਂਗੇ, ਡਰੱਗ ਚੱਕ ਦਿਆਂਗੇ। ਦੂਜਾ ਉਹ ਜਿਹੜਾ ਵੱਡਾ ਰੈਵੋਲੂਸ਼ਨਰੀ ਮਨਪ੍ਰੀਤ ਬਾਦਲ, ਉਹ ਤਾਂ ਜਾ ਕੇ ਕਾਂਗਰਸ 'ਚ ਵੜ ਗਿਆ, ਉਹ MP ਦੀ ਵਿੱਚ ਸੀਟ ਲੜੀ, ਹਾਰ ਗਿਆ, ਹੁਣ ਉਹ ਫਾਈਨੈਂਸ ਮਿਨਿਸਟਰ ਹੈ। ਉਹਨੇ ਤਾਂ ਮੂੰਹ ਬੰਦ ਕਰ ਲਿਆ ਕਿਉਂਕਿ ਉਹਨੂੰ ਤਾਂ ਲੱਗ ਗਿਆ ਪਤਾ ਕਿ ਵੀ ਔਕਾਤ ਕੀ ਹੈ। ਉਹ ਜਿਹੜੀ ਭਗਤ ਸਿੰਘ ਦੀ ਮਿੱਟੀ ਤੇ ਸਹੁੰ ਖਾਧੀ, ਦੂਜਾ ਖਾਧਾ, ਇਹਨੇ ਜਿਹੜਾ ਜਾ ਕੇ ਆਪਣਾ ਹਿਸਾਬ ਕਿਤਾਬ ਜਿਹਾ ਲਾਇਆ ਔਰ ਇਹ ਕੇਜਰੀਵਾਲ ਦੇ ਨਾਲ ਰਲ ਗਿਆ। ਹੁਣ ਉਸ ਸਾਰੇ 'ਚ ਕੀ ਡਰਾਮੇਬਾਜ਼ੀਆਂ, ਕਿਵੇਂ ਸ਼ਰਾਬ ਪੀ ਕੇ ਜਿਹੜਾ ਈਵਨ ਰੈਲੀਆਂ ਤੇ ਆਣ ਦਾ, ਔਰ ਇਹ ਗੱਲ ਕਿਸੇ ਹੋਰ ਨੇ ਨਹੀਂ, ਜਿਹੜੇ ਇਹਨਾਂ ਦਾ ਹੀ ਜਿਹੜਾ MP ਉੱਥੋਂ ਹਰਿੰਦਰ ਸਿੰਘ ਖਾਲਸਾ ਜਿੱਤਿਆ ਫਤਿਹਗੜ੍ਹ ਸਾਹਿਬ ਤੋਂ, ਉਹਨੇ ਪਾਰਲੀਮੈਂਟ 'ਚ ਵੀ ਸ਼ਿਕਾਇਤ ਕੀਤੀ ਵੀ ਉਹਦੇ ਨਾਲ ਸੀਟ ਮਿਲੀ ਹੋਣੀ, ਉੱਥੇ ਵੀ ਪੀ ਕੇ ਬੈਠਾ ਹੁੰਦਾ। ਪੰਜਾਬ ਬਾਰੇ ਵੀ ਇਹ ਚਾਰਜ ਲੱਗਾ ਜਦੋਂ, ਕਿਉਂਕਿ ਭੋਗ ਤੇ ਆਇਆ ਬਰਗਾੜੀ ਉਹਨਾਂ ਦੇ ਸ਼ਹੀਦਾਂ ਦੇ ਬਹਿਬਲ ਕਲਾਂ ਦੇ, ਤੇ ਉਹੀ ਹਾਲ ਸੀ ਉਸ ਦੇ ਉੱਤੇ ਜਿਹੜਾ ਪੂਰੀ ਹੋਇਆ। ਹੁਣ ਜਿਹੜਾ ਔਰ ਉਹ ਕਹੇ ਜੀ ਅਸੀਂ ਡਰੱਗ ਫ੍ਰੀ ਪੰਜਾਬ ਬਣਾ, ਗੱਲ ਨਿੱਜੀ ਕੌਣ ਕੀ ਹੈ, ਘਰ ਬਹਿ ਕੇ ਤੁਸੀਂ ਕਰੋ, ਡਰਾਮੇਬਾਜ਼ੀਆਂ ਨਾ ਕਰੋ। ਤੁਸੀਂ ਕਹੋ ਜੀ ਅਸੀਂ ਪੰਜਾਬ ਡਰੱਗ ਫ੍ਰੀ ਬਣਾ ਦੇਾਂਗੇ, ਵਿਕਰਮ ਮਜੀਠੀਆ ਚਿੱਟੇ ਦਾ ਬਾਦਸ਼ਾਹ, ਦਿਸ ਦੈਟ। ਉਹੀ ਕੇਜਰੀਵਾਲ ਜਿਹਦੇ ਕਹਿਣ ਤੇ ਸਾਰੇ ਬਾਕੀ ਵਰਕਰਾਂ ਨੇ ਵੀ ਕੀਤਾ, ਉਹਨੇ ਮੁੜ ਕੇ ਨਾ ਸਿਰਫ ਲਿਖਤੀ ਮਾਫੀ ਮੰਗੀ ਮਜੀਠੀਆ ਤੋਂ, ਉਹਨੇ ਕਿਹਾ ਜੀ ਤੇਰੀ ਘਰ ਵਾਲੀ ਤੋਂ ਵੀ ਮਾਫੀ, ਤੇਰੇ ਪੁੱਤਰਾਂ ਤੋਂ ਵੀ ਮਾਫੀ, ਤੇਰੇ ਪੋਤਿਆਂ ਤੋਂ ਵੀ, ਤੇਰੇ ਪੜਪੋਤੇ ਜਿਹੜੇ ਅਜੇ ਜੰਮੇ ਨਹੀਂ ਉਹਨਾਂ ਤੋਂ ਵੀ ਮਾਫੀ। ਤੇ ਇਹ ਭਗਵੰਤ ਮਾਨ ਜਿਹੜਾ ਇਹਨੇ ਕਿਹਾ ਜੀ ਮੈਂ ਆਪਣੀ ਕਨਵੀਨਰੀ ਛੱਡੀ, ਗਾਇਬ ਹੋ ਗਿਆ, ਪਤਾ ਨਹੀਂ ਕਿੱਥੇ ਰਿਹਾ। ਹੁਣ ਉਹ ਸਾਰਾ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਵੀ ਭਾਵੇਂ ਜਿਹੜੇ ਉਹਦੇ ਨਾਲ ਰਲੇ, ਜਿਨ੍ਹਾਂ ਨੇ ਦੇਖਿਆ ਕਿ ਵੀ ਇਹ ਤਾਂ ਸੈਂਟਰ ਵਰਸਸ ਪੰਜਾਬ ਦੇ ਵਿੱਚ, ਇਹ ਤਾਂ ਪਾਣੀਆਂ ਦੇ ਉੱਤੇ, ਹੁਣੇ ਕੰਵਰ ਸੰਧੂ ਨੇ ਵੀ ਕੱਲ ਇਹ ਗੱਲ ਕਹੀ ਹੈ ਕਿ ਜੀ ਅਸੀਂ ਆਪਣੇ ਮੈਨੀਫੈਸਟੋ 'ਚ ਪੰਜਾਬ ਦੇ ਪਾਣੀਆਂ ਦੇ ਹੱਕ ਦੇ ਉੱਤੇ ਲਾਗੂ ਲਿਆਉਣਾ ਚਾਹੁੰਦੇ ਸੀ, ਕੇਜਰੀਵਾਲ ਨਹੀਂ ਮੰਨਿਆ ਹੈ। ਫਿਰ ਅਸੀਂ ਉਹਨੂੰ ਕਿਹਾ ਕਿ ਜੀ ਕਿ ਚਲੋ ਤੁਸੀਂ ਨਾ ਅਨਾਉਂਸ ਕਰੋ ਜਾਂ ਮੈਨੀਫੈਸਟੋ ਤੁਹਾਡੇ ਅਸੀਂ ਆਪਣਾ ਕਰ ਲਾਂਗੇ। ਉਹਨੇ ਕਿਹਾ ਜੀ ਨਹੀਂ, ਹमें तो बाकी प्रांतों में भी जो है वो इलेक्शन जीतना है हमें। ਹੁਣ ਜਿਹੜੇ ਲੋਕ ਇਸ ਲੈਵਲ ਤੇ ਵੀ ਨਾਲ ਲੱਗੇ ਰਹੇ ਔਰ ਉਹਨਾਂ ਨੇ ਦੇਖਿਆ ਵੀ ਇੱਕ ਤੋਂ ਬਾਅਦ ਇੱਕ ਸਾਜ਼ਿਸ਼ ਕਰਕੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਸੇ ਕਰਵਾਉਣਾ, ਉਹਦੇ 'ਚ ਵੀ ਇਹਦਾ ਨਾਮ ਵੱਜਦਾ ਸੀ ਭਗਵੰਤ ਮਾਨ ਦਾ, ਕਿਉਂਕਿ ਹਰ ਇੱਕ ਦਾ ਐਂਬੀਸ਼ਨ ਸੀ। ਇਹਦਾ ਐਂਬੀਸ਼ਨ ਵੀ ਜਿਵੇਂ ਇੱਕ ਪਾਸੇ ਇੱਕ ਬਦਕਾਰ ਚੀਫ ਮਿਨਿਸਟਰ ਬਣਿਆ ਹੋਇਆ, ਦੂਸਰਾ ਜਿਹੜਾ ਕਾਂਗਰਸ 'ਚ ਬੈਠਾ ਨਚਾਰ ਹੈ ਨਵਜੋਤ ਸਿੱਧੂ, ਉਹ ਆਪਣਾ ਹੱਕ ਸਮਝਦਾ ਹੈ। ਇਹ ਤੀਜਾ ਨਚਾਰ ਜਿਹੜਾ ਇਹ ਵੀ ਚੋਣਾਂ ਤੋਂ ਬਾਅਦ ਗਾਇਬ ਹੋ ਗਿਆ ਕਿਉਂਕਿ ਇਹਨੂੰ ਇਹ ਸੀ ਕਿ ਜੀ ਚੀਫ ਮਿਨਿਸਟਰ ਤਾਂ ਮੈਂ, ਔਰ ਕੇਜਰੀਵਾਲ ਉਸ ਦੇ ਉੱਤੇ ਆਪਣੀ ਦਾਅਵੇਦਾਰੀ ਸਮਝਦਾ ਸੀ। ਔਰ ਉਸ ਸਾਰੇ ਚੋਂ ਪਾਸੇ ਹੁਣ ਜਦੋਂ ਘੱਟੋ ਘੱਟ ਹੌਸਲਾ ਕਰਕੇ ਸੁਖਪਾਲ ਖਹਿਰਾ ਜਾਂ ਕੰਵਰ ਸੰਧੂ ਔਰ ਉਹਨਾਂ ਦੇ 7-8 ਸਾਥੀ ਨਿਤਰੇ ਨੇ ਔਰ ਉਹਨਾਂ ਨੇ ਘੱਟੋ ਘੱਟ ਬਠਿੰਡਾ ਰੈਲੀ ਦੇ ਵਿੱਚ ਇਹ ਸਪਸ਼ਟ ਕੀਤਾ ਵੀ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਗੇ। ਮੈਂ ਇਸ ਡਿਬੇਟ 'ਚ ਨਹੀਂ ਪੈਂਦਾ ਵੀ ਸਟੇਟ ਯੂਨਿਟ ਇੰਡੀਪੈਂਡੈਂਟ ਹੈ, ਖੁਦ ਮੁਖਤਾਰ ਹੈ ਕਿ ਨਹੀਂ ਹੈ। ਹਾਲਾਂਕਿ ਮੈਨੂੰ ਲੱਗਦਾ ਵੀ ਇਹ ਵੇਸਟ ਕਰ ਰਹੇ ਨੇ ਟਾਈਮ। ਇਹਨਾਂ ਨੂੰ ਫੌਰਨ ਕੱਟ ਆਫ ਹੋ ਕੇ ਆਪਣੀ ਜਿਹੜੀ ਹੈ ਖੇਤਰੀ ਪਾਰਟੀ ਜਿਹਦੇ ਥੱਲੇ ਐਕਸਕਲੂਸਿਵ ਤੁਸੀਂ ਤੇਲਗੂ ਦੇਸਮ ਪਾਰਟੀ ਦਾ ਮਾਡਲ ਬਣਾ ਲਓ, ਤੁਸੀਂ DMK ਦਾ ਮਾਡਲ ਬਣਾ ਲਓ, ਤੁਸੀਂ ਉਹ ਬੀਜੂ ਪਟਨਾਇਕ ਦਾ ਮੁੰਡਾ ਨਵੀਨ ਪਟਨਾਇਕ ਹੈ ਉੜੀਸਾ 'ਚ, ਉਹਦੇ ਲੋਕਲ ਹੈ ਉੱਥੇ ਗਵਰਨ ਕਰ ਰਿਹਾ, ਉਹਦਾ ਮਾਡਲ ਬਣਾ ਲਓ।
ਤੁਸੀਂ ਬਾਹਰ ਤਾਂ ਆਓ ਪਰ ਚਲੋ ਅਜੇ ਉਹ ਵੀ ਕੀ ਕਰ ਰਹੇ ਨੇ ਜਮਾ ਨਫੀ। ਲੇਕਿਨ ਆਲ ਆਫ ਏ ਸਡਨ ਇਹ ਤੁਸੀਂ ਦੇਖੋ ਵੀ ਕਿਸ ਲੈਵਲ ਦੀ ਅੱਜ ਸਾਡੀ ਰਿਪਰੈਜ਼ੈਂਟੇਸ਼ਨ ਜਿਹੜੇ ਲੋਕ ਇਹ ਪਾਰਲੀਮੈਂਟ 'ਚ ਹੈ, ਉੱਥੇ ਤਾਂ ਉਹ ਕਬਿਤ ਕਬੂਤ ਸੁਣਾ ਦਿੰਦਾ, ਬੋਲਦਾ ਹਿੰਦੀ ਪੂਰੀ, ਉਸ ਦੀ ਉਹ ਵੀ ਸੁਣ ਛੱਡਦੇ ਨੇ, ਹੱਥ ਛੱਡਦੇ ਨੇ, ਉਹ ਵੀ ਪੈਨ ਰੱਖ ਕੇ ਦੇਖਦੇ ਨੇ ਕਿ ਵੀ ਇੱਕ ਐਂਟਰਟੇਨ ਕਰ ਰਹੇ। ਹੁਣ ਉਹਨੇ ਵਾਪਸ ਉਹ ਲਿਆ ਕੇ ਉਹਨੇ ਛੱਡ ਦਿੱਤਾ ਹੈ, ਇਹਨੂੰ ਅਨਲੀਸ਼ ਕਰਤਾ ਕੇਜਰੀਵਾਲ ਨੇ ਵੀ ਜਾ ਦੂਜਿਆਂ ਨੂੰ ਚੈਲੰਜ ਕਰ। ਔਰ ਉਧਰ ਇਹਨੂੰ ਨਾਲ ਦੀ ਨਾਲ, ਕਿਉਂਕਿ ਹੁਣ ਤੁਸੀਂ ਏਜੰਸੀਆਂ ਨੂੰ ਵੀ ਖੁਸ਼ ਰੱਖਣਾ ਕਿ ਜੀ ਜਦੋਂ ਕੰਪੀਟੀਸ਼ਨ ਚੱਲ ਰਿਹਾ ਹੈ ਕੌਣ ਕਿਹਦੇ ਪਿੱਛੇ ਵੇਟ ਸੁੱਟਦਾ ਹੈ। ਇਹ ਗੱਲ ਕੋ ਪਾਕਿਸਤਾਨ ਦੇ ਹਵਾਲੇ ਨਾਲ ਜਿਹਨੂੰ ਮਰਜ਼ੀ ਕਹੀ ਜਾਓ ਜੀ ਕਿ ਜੀ ISI ਨੇ ਖੜੇ ਕਰਤੇ ਜਾਂ ਮਿਲਟਰੀ ਐਸਟੈਬਲਿਸ਼ਮੈਂਟ ਨੇ। ਇੱਥੇ ਕਿਹੜਾ ਲੀਡਰ ਜਿਹੜਾ ਉਹ ਬਿਨਾਂ ਇੰਟੈਲੀਜੈਂਸ ਏਜੰਸੀਆਂ ਦੀ ਜਿਹੜੀ ਹੈ ਉਹ ਪੁਸ਼ਤਪਨਾਹੀ ਦੇ ਬਣਦਾ। ਜੇ ਲੌਂਗੋਵਾਲ ਔਰ ਸੰਤ ਭਿੰਡਰਾਂ ਵਾਲੇ ਕੈਰਿਸਮੈਟਿਕ ਸੀ, ਇਮਾਨਦਾਰ ਸੀ, ਉਹ ਸਾਰੇ ਜਿਹੜੇ ਨੇ ਲੋਕ ਲੱਖਾਂ ਦੀ ਗਿਣਤੀ 'ਚ ਉਹਨਾਂ ਦੇ ਦੀਦਾਰ ਦੇ ਲਈ ਉਮੜਦੇ ਸੀ, ਪਰ ਪੂਰਾ ਇੱਕ ਜਿਹੜਾ ਟ੍ਰੈਂਡ ਸੀ ਮੀਡੀਆ 'ਚ, ਔਰ ਦੂਸਰਾ ਜਿਹੜਾ ਔਰ ਇਹ ਏਜੰਸੀਆਂ ਦਾ ਇਹਨਾਂ ਦਾ ਹੀ ਹੁੰਦਾ ਕੰਮ ਕਿ ਜੀ ਉਹਨਾਂ ਨੂੰ ਇੱਕ ਬੜਾ ਰੈਡੀਕਲ, ਖੁੰਖਾਰ, ਡਰਾਵਣਾ ਬਣਾ ਕੇ ਪੇਸ਼ ਕਰੋ। ਲੌਂਗੋਵਾਲ ਜਿਹਦੇ ਮੂੰਹ 'ਚੋਂ ਗੱਲ ਨਹੀਂ ਸੀ ਨਿਕਲਦੀ, ਬਿਲਕੁਲ ਇੱਕ, ਮੈਂ ਤਾਂ ਮਿਲਿਆ ਉਹਨੂੰ ਵੀ, ਮੈਂ ਤਾਂ ਦੇਖਿਆ ਹੋਇਆ ਵੀ ਕੀ ਲੈਵਲ, ਔਰ ਉਹਨੂੰ ਇੰਨਾ ਵੱਡਾ ਪ੍ਰੈਜ਼ੈਂਟ ਕੀਤਾ ਮੋਡਰੇਟ, ਕਿਉਂਕਿ ਅਲਟੀਮੇਟਲੀ ਸੈਲ ਆਊਟ ਉਹਦੇ ਨਾਲ ਕਰਨਾ ਸੀ, ਉਹ ਪਹਿਲਾਂ ਹੀ ਪਤਾ ਸੀ ਜਿਹੜਾ ਰਾਜੀਵ। ਔਰ ਉਹ ਇਹੀ ਨਹੀਂ ਹੈ, ਅਸੀਂ ਉਸ ਤੋਂ ਬਾਅਦ ਵੀ ਦੇਖਦੇ ਹਾਂ ਕਿ ਕਿਹਨੂੰ ਪ੍ਰੋਜੈਕਟ ਕਰਨਾ ਹੈ। ਜੇ ਬਾਦਲ ਸੀ, ਹੁਣ ਤੁਸੀਂ ਦੇਖੋ ਬਾਦਲ ਮੀਡੀਆ 'ਚੋਂ ਗਾਇਬ ਹੁੰਦਾ, ਹੁਣ ਜੇ ਹੈ ਤੇ ਅਮਰਿੰਦਰ ਹੈ ਕਿਉਂਕਿ ਉਹਨਾਂ ਨੂੰ ਬੈਸਟ ਸ਼ੋ ਬॉय ਮਿਲਿਆ। ਸੋ ਜ਼ਾਹਰ ਹੈ ਵੀ ਇਹਨਾਂ ਨੇ ਆਪਣੀ ਹਾਜ਼ਰੀ ਉਧਰ ਵੀ ਲਵਾਣੀ ਹੈ। ਔਰ ਭਗਵੰਤ ਮਾਨ ਨੇ ਅੱਜ ਜਿਹੜਾ ਉਹ ਇੱਕ ਜਿਹੜਾ ਇੰਟਰਵਿਊ ਦਾ ਟ੍ਰਿਬਿਊਨ ਨੇ ਛਾਪਿਆ, ਔਰ ਜੁਪਿੰਦਰਜੀਤ ਸਿੰਘ ਉਹਨਾਂ ਦੇ ਪੱਤਰਕਾਰ ਨੇ, ਉਹਨਾਂ ਨੇ ਕੀਤਾ, ਉਹਦੀ ਹੈਡਲਾਈਨ ਹੈ ਸਿੱਖ ਰੈਫਰੈਂਡਮ 2020 ਇਹ ਨੌਨ ਇਸ਼ੂ ਇਨ ਪੰਜਾਬ। ਭਗਵੰਤ ਮਾਨ ਨੌਨ ਇਸ਼ੂ ਹੈ ਕਿ ਵੀ ਜੇ ਏਡਾ ਹੀ ਨੌਨ ਇਸ਼ੂ ਹੈ ਤਾਂ ਤੂੰ ਗੱਲਬਾਤ ਹੀ ਕਿਉਂ ਕਰ ਰਹੇ, ਜਿਹੜਾ ਤੈਨੂੰ ਇੰਟਰਵਿਊ ਕਰ ਰਹੇ ਨੇ ਉਹ ਕਿਉਂ ਪੁੱਛ ਰਹੇ ਨੇ, ਔਰ ਜੇ ਇੰਨਾ ਹੀ ਨੌਨ ਇਸ਼ੂ ਹੈ ਤਾਂ ਤੁਹਾਡੇ ਫਿਕਰ ਦਾ ਇੱਕ ਏਡਾ ਵਾਇਸ ਕਿਉਂ ਬਣ ਗਿਆ। ਔਰ ਇਹ ਕਹਿੰਦਾ ਦਾ ਸਿੱਖ ਰੈਫਰੈਂਡਮ 2020 ਹੈਜ਼ ਨੋ ਬੇਸਿਸ, ਨੀਡ and support in Punjab, announced Sangrur MP Bhagwant Mann on Thursday in an exclusive web interview with the Tribune। ਤਿੰਨ ਚੀਜ਼ਾਂ ਇਹਨੇ ਕਹੀਆਂ ਨੇ, ਉਹਦੇ ਚੋਂ ਕਹਿੰਦਾ ਨੋ ਬੇਸਿਸ, ਇਹਦਾ ਆਧਾਰ ਹੀ ਨਹੀਂ, ਗੱਲ ਹੀ ਮੁੱਕ ਗਈ। ਇਹਦਾ ਮਤਲਬ ਸਿੱਖ ਕੋਈ ਤੀਜੀ ਧਿਰ ਨਹੀਂ ਸੀ 47 ਦੇ ਵਿੱਚ, ਸਿੱਖਾਂ ਦਾ ਕੋਈ ਉਹਨਾਂ ਦੇ ਨਾਲ ਨਿਆਂ ਦੀ ਗੱਲ ਕੋਈ ਨਹੀਂ ਹੋਈ, ਕੋਈ ਜਿਹੜੇ ਨੇ ਸਿੱਖ ਕਨਸਟੀਟਿਊਸ਼ਨ ਦੇ ਵਿੱਚ ਬਿਲਕੁਲ ਉਹ ਮੁਤਮੈਨ ਨੇ। ਸਿੱਖਾਂ ਨੇ ਜਿਹੜਾ ਨੇ ਨਹੀਂ ਸਾਈਨ ਕੀਤਾ ਭਾਰਤੀ ਕਨਸਟੀਟਿਊਸ਼ਨ ਨੂੰ, ਉਹ ਬਿਲਕੁਲ ਗੱਲ ਗਲਤ ਹੈ। ਔਰ ਇਹ ਤਾਂ ਇਹਦਾ ਕੋਈ ਇਸ਼ੂ ਕੋਈ ਧਰਮ ਯੁੱਧ ਮੋਰਚਾ ਜਾਂ ਕੋਈ ਜਿਹੜਾ ਇਨ ਦਾ ਐਂਡ ਕੋਈ ਪਿੰਡਾਂ ਵਾਲਿਆਂ ਦੀ ਜਿਹੜੀ ਡਾਇਰੈਕਟਿਵ ਹੈ ਜਾਂ ਕੋਈ ਐਗਜ਼ਿਸਟਿੰਗ ਨੋ ਨੀਡ, ਪਹਿਲਾਂ ਬੇਸਿਸ ਉਹਦਾ ਆਧਾਰ ਹੀ ਕੋਈ ਨਹੀਂ। ਦੇਖੋ ਫਿਰ ਹੈ ਜੀ ਲੋੜ ਹੀ ਕੋਈ ਨਹੀਂ। ਜੇ ਆਧਾਰ ਹੀ ਨਹੀਂ ਹੈ ਤੇ ਫਿਰ ਲੋੜ ਤਾਂ ਆਧਾਰ ਨਾਲ ਜੁੜੀ ਹੁੰਦੀ ਹੈ, ਤੇ ਜੇ ਲੋੜ ਨਹੀਂ ਹੈ ਤੇ ਤੁਸੀਂ ਕਾਹਦੀਆਂ ਜਿਹੜੀਆਂ ਨੇ ਉਹ ਚਵਲਾ ਮਾਰਦੇ ਹੋ, ਕਦੇ ਪਾਰਲੀਮੈਂਟ 'ਚ, ਕਦੇ ਇੱਧਰ, ਕਦੇ ਉੱਧਰ, ਕਦੇ ਪਾਣੀਆਂ ਦੀ ਗੱਲ, ਕਦੇ ਇੱਧਰ, ਲੋਕਾਂ ਨੂੰ ਸਿਰਫ ਭਰਮਾਉਣ ਦੇ ਲਈ। ਇਹਦਾ ਮਤਲਬ ਹੈ ਕਿ ਵੀ ਤੁਹਾਨੂੰ ਨਾ ਬੇਸਿਸ ਹੈ, ਨਾ ਨੀਡ ਹੈ, ਤੇ ਨਾ ਹੀ ਸਪੋਰਟ ਹੈ। ਜੇ ਸਪੋਰਟ ਹੀ ਨਹੀਂ ਹੈ, ਇਹੀ ਗੱਲ ਤਾਂ ਰੈਫਰੈਂਡਮ ਦਾ ਮੈਸੇਜ ਹੈ। ਜੇ ਤੁਹਾਨੂੰ ਲੱਗਦਾ ਹੈ ਵੀ ਐਵੇਂ ਹੀ ਇਹ ਰੌਲਾ ਹੈ, ਇਹਦੀ ਕੋਈ ਸਪੋਰਟ ਨਹੀਂ ਹੈ, ਇਹਦੀ ਕੋਈ ਨੀਡ ਨਹੀਂ ਹੈ, ਪੁੱਛ ਲਓ ਲੋਕਾਂ ਨੂੰ। ਹੋਰ ਰੈਫਰੈਂਡਮ ਕੋਈ ਸਿਰ ਦੇ ਉੱਤੇ ਕੋਈ ਜਿਹੜਾ ਉਹ ਹਵਾਈ ਤਾਂ ਨਹੀਂ ਆ ਕੇ ਤੁਹਾਡੇ ਜਿਹੜੀ ਹੈ ਕੋਈ ਛੱਡ ਰਿਹਾ, ਜਿਹੜੀ ਤੁਹਾਡੇ ਸਿਰ 'ਚ ਆ ਕੇ ਵੱਜਣੀ ਹੈ, ਤਾਂ ਇਹੀ ਹੈ, ਲੋਕਾਂ ਨੂੰ ਪੁੱਛ ਲਓ। ਪਰ ਇਹ ਹੈ ਜਿਹਨੂੰ ਮੋਰ ਲਾਇਲ ਦੈਨ ਦਾ ਕਿੰਗ, ਜੋ ਪਾਰਲੀਮੈਂਟ 'ਚ ਉਹਨਾਂ ਦੇ ਬੋਲ ਰਹੇ ਨੇ। ਰਵੀਸ਼ ਕੁਮਾਰ ਬਾਹਰ ਬੋਲ ਰਿਹਾ ਹੈ, ਆਪਣੇ ਮਿਸ਼ਨਸ ਨੂੰ ਕਹਿ ਰਿਹਾ ਜੀ ਸਭ ਸਰਕਾਰਾਂ ਨੂੰ ਬਰੀਫ ਕਰੋ। ਔਰ ਇਹ ਜਿਹੜੇ ਨੇ ਉਹ ਸੁਨੀਲ ਜਾਖੜ ਹੋਏ, ਔਰ ਰਵਨੀਤ ਬਿੱਟੂ ਹੋਏ, ਔਰ ਇਹ ਭਗਵੰਤ ਮਾਨ ਹੋਏ। ਮੈਂ ਬਾਕੀ ਦੀਆਂ ਜਬਲੀਆਂ ਜਿਹੜੀਆਂ ਨੇ ਉਹਨਾਂ ਵੱਲ ਨਹੀਂ ਜਾਵਾਂ ਕਿਉਂਕਿ ਉਹ ਫਿਰ ਇੰਟਰਨਲ ਹੈ ਕਿ ਜੀ ਅਸੀਂ ਕਾਰਵਾਈ ਕਰਾਂਗੇ, ਖਹਿਰੇ ਦੇ ਖਿਲਾਫ ਕਰਾਂਗੇ, ਕੰਵਰ ਸੰਧੂ ਦੇ ਖਿਲਾਫ ਕਰਾਂਗੇ, ਔਰ ਅਸੀਂ ਇਹ ਚੇਂਜ ਕਰ ਦਿਆਂਗੇ। ਪਰ ਇਸ ਸਾਰੇ ਦਾ ਇਹਨੂੰ ਲਿਆ ਕੇ ਪ੍ਰੋਮੀਨੈਂਸ, ਅਦਰਵਾਈਜ਼ ਮੀਡੀਆ ਦੇ ਵਿੱਚ ਗੱਲ ਪਿਛਲੇ ਸਾਰੇ ਟਾਈਮ 'ਚ ਖਹਿਰਾ ਔਰ ਕੰਵਰ ਸੰਧੂ ਪਾਰਟੀ, ਹੁਣ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ, ਕਿਉਂਕਿ ਖਹਿਰੇ ਤੋਂ ਇਹ ਗੁਨਾਹ ਹੋਇਆ ਇਹਨਾਂ ਦੇ ਮੁਤਾਬਕ ਕਿ ਉਸ ਨੇ ਇਹ ਕਿਹਾ ਕਿ ਭਾਈ ਤੁਸੀਂ 2020 ਦੀ ਗੱਲ ਕਰਨ ਤੋਂ ਪਹਿਲਾਂ ਇਹ ਤਾਂ ਦੇਖੋ ਕਿ ਵੀ ਇਹ ਗੱਲ ਤੱਕ ਗੱਲ ਪਹੁੰਚੀ ਕਿਵੇਂ। 70 ਸਾਲ 'ਚ ਸਿੱਖਾਂ ਦੇ ਨਾਲ ਜਿਹੜਾ ਨਿਆਂ ਹੋਇਆ ਉਹ ਕਦੋਂ ਨਿਆਂ ਮਿਲੇ।
ਇਹੀ ਕਾਰਨ ਉਹਨਾਂ ਦੀ ਐਗਜ਼ਿਟ ਦਾ ਵੀ ਬਣਿਆ ਪਾਰਟੀ ਲੀਡਰ ਦੇ ਤੌਰ ਤੇ। ਜੀ ਹੁਣ ਭਾਵੇਂ ਐਸਰਟ ਕਰਕੇ ਉਹ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਨੇ ਪੰਜਾਬ ਦੇ ਹਿੱਤਾਂ ਲਈ, ਤੇ ਉਹਨਾਂ ਨੇ ਇਹ ਜਿਹੜਾ ਸ਼ਰਾਬੀ ਬੰਦਾ ਜਿਹੜਾ ਕਦੇ ਭਗਤ ਸਿੰਘ ਦਾ ਫਾਲੋਅਰ ਹੋ ਕੇ ਉਹਦੇ ਨਾਲ ਲੱਗਾ ਹੋਇਆ ਸੀ, ਮਨਪ੍ਰੀਤ ਬਾਦਲ ਨਾਲ, ਫਿਰ ਲੱਗ ਗਿਆ, ਫਿਰ ਛੱਡ ਗਿਆ, ਫਿਰ ਸੌਂ ਗਿਆ ਜਾ ਕੇ, ਫਿਰ ਪਤਾ ਨਹੀਂ ਸੀ ਕਿ ਜੀ ਰੀਹੈਬਿਲਿਟੇਟ ਹੋ ਰਿਹਾ ਡਰੱਗ ਤੋਂ, ਔਰ ਹੁਣ ਵਾਪਸ ਆ ਕੇ ਇਹ ਜਿਹੜਾ, ਔਰ ਇਹ ਜਿਹਨੂੰ ਕਹਿੰਦੇ ਨੇ ਕਿ ਵੀ ਉਸ ਪੰਜਾਬ ਦੇ ਵਿੱਚ ਜਿਹੜੀ ਗੱਲ ਕਿ ਵੀ ਇੱਕ ਤਾਂ ਇਹਨਾਂ ਦਾ ਜਦੋਂ ਅਸੀਂ ਕਾਸਟ ਸਿਸਟਮ ਦੀ ਗੱਲ ਕਰਦੇ, ਇਹੀ ਪੋਲੀਟੀਕਲ ਓਪੀਨੀਅਨ 'ਚ ਵੀ ਹੈ ਜੀ ਕਿ ਵੀ ਸਿੱਖਾਂ ਨੂੰ ਧਾਰਮਿਕ ਫਰੰਟ ਤੇ ਇਹਨਾਂ ਨੇ ਕਿਵੇਂ ਵੰਡਿਆ, ਕਿਵੇਂ ਸੌਦਾ ਸਾਧ, ਆਸ਼ੂਤੋਸ਼, ਰਾਧਾ ਸੁਆਮੀ, ਨਰਕ ਧਾਰੀ ਤੇ ਪਤਾ ਨਹੀਂ ਕਿਹੜੇ ਕਿਹੜੇ ਧਾਰੀ ਉਹ ਖੜੇ ਕੀਤੇ ਨੇ। ਤੇ ਪੋਲੀਟੀਕਲ ਫਰੰਟ ਤੇ ਹੁਣ ਤੁਸੀਂ ਦੇਖੋ ਕਿ ਵੀ ਇਹ ਇੱਕ ਤੋਂ ਬਾਅਦ ਇੱਕ ਜਮੂਰਾ, ਜਮੂਰੇ ਦਾ ਅੱਗੋਂ ਜਮੂਰਾ, ਔਰ ਇਹੀ ਅਲਟੀਮੇਟਲੀ ਸਾਡੀ ਜਿਹੜੀ ਜਦੋਂ ਅਸੀਂ ਬਦਕਿਸਮਤੀ ਸ਼ਬਦ ਕਹਿੰਦੇ ਹਾਂ ਔਰ ਇਹ ਡੋਗਰਿਆਂ ਦੀ ਗੱਲ ਕਰਦੇ ਤੇ ਫਿਰ ਉਹ ਜਿਹੜਾ ਮੈਂ ਕੰਕਲੂਡ ਕਰਾਂ ਇਸ ਸੈਗਮੈਂਟ ਨੂੰ ਪਿਆਰਾ ਸਿੰਘ ਨਿਰਛਲ ਦੀਆਂ ਇਹਨਾਂ ਲਾਈਨਾਂ ਦੇ ਨਾਲ, ਇੱਕ ਨਹੀਂ, ਦੋ ਨਹੀਂ, ਚਾਰ ਡੋਗਰੇ, ਕੌਮ ਵਿੱਚ ਕਈ ਨੇ ਹਜ਼ਾਰ ਡੋਗਰੇ, ਹਰ ਵੱਡੇ ਡੋਗਰੇ ਦਾ ਨਿੱਕਾ ਡੋਗਰਾ, ਹਰ ਨਿੱਕੇ ਡੋਗਰੇ ਦੇ ਕਈ ਯਾਰ ਡੋਗਰੇ। ਹੁਣ ਸਾਰੇ ਡੋਗਰੇ ਜਿਹੜੇ ਨੇ ਉਹ ਆਪਣੇ ਆਪਣੇ ਥੈਲਿਆਂ ਚੋਂ, ਬਸਤਿਆਂ ਚੋਂ, ਬੋਰੀਆਂ ਚੋਂ ਸਭ ਉਹਨਾਂ ਨੇ ਛੱਡ ਦਿੱਤੇ ਨੇ, ਬਹੁ ਬਹੁ ਇਧਰ ਉਧਰ ਕਰ ਰਹੇ ਨੇ। ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।